ਧਨ ਜਿਉ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ। ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੇ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ। ਗਿਆਨੈ ਕੀ ਵੱਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਮੇਰੇ ਵੱਡੇ ਭਾਗ ਨੇ ਕਿ ਅੱਜ ਮੈਂ ਉਸ ਸਥਾਨ 'ਤੇ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਰਿਹਾ, ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਇਸ ਸ਼ਹੀਦਾਂ ਦੀ ਵਿਰਾਸਤ ਦਮਦਮੀ ਟਕਸਾਲ ਦੇ ਰੂਪ ਵਿੱਚ ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਭਾਈ ਮਹਾਰਾਜ ਸਿੰਘ ਤੋਂ ਬਾਅਦ ਸਿੱਖ ਰਾਜ 1849 ਦੇ ਵਿੱਚ ਜਾਂਦੇ ਤੇ ਪਹਿਲੀ ਆਵਾਜ਼ ਕਿ ਇਸ ਰਾਜ ਨੂੰ ਅਸੀਂ ਹਾਸਲ ਕਰਨਾ, ਫਰੰਗੀ ਨੂੰ ਕੱਢਣਾ, ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਨੌਰੰਗਾਬਾਦੀ ਉਹਨਾਂ ਦੇ ਅਸਥਾਨ ਦੀ ਸੇਵਾ ਉਹਨਾਂ ਦੇ ਕੋਲ ਸੀ, ਉਹਨਾਂ ਦੀ ਗ੍ਰਿਫਤਾਰੀ ਸਿੰਗਾਪੁਰ ਦੇ ਵਿੱਚ, ਫਿਰ ਉਹਨਾਂ ਦੀ ਆਈਸੋਲੇਸ਼ਨ ਦੇ ਵਿੱਚ ਰੱਖ ਕੇ ਕੀਤੀ ਗਈ ਇੱਕ ਤਰ੍ਹਾਂ ਦੀ ਸ਼ਹੀਦੀ। ਉਸ ਤੋਂ ਬਾਅਦ ਬੇਸ਼ੱਕ ਅਸੀਂ ਸਟਰਗਲ ਤਾਂ ਦੇਖਦੇ ਹਾਂ ਅੰਗਰੇਜ਼ੀ ਰਾਜ ਦੇ ਖਿਲਾਫ, ਫਿਰ 1947 ਤੋਂ ਬਾਅਦ ਅਕਾਲੀਆਂ ਦੀ ਸਟਰਗਲ ਪੰਜਾਬੀ ਸੂਬੇ ਲਈ, ਪਰ ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਭਾਈ ਮਹਾਰਾਜ ਸਿੰਘ ਤੋਂ ਬਾਅਦ ਜੇ ਕਿਸੇ ਨੇ ਆਰਟੀਕੂਲੇਟ ਕਰਕੇ ਸਿੱਧੇ ਤੌਰ 'ਤੇ ਖਾਲਸਾ ਰਾਜ ਦੇ ਨਿਸ਼ਾਨੇ ਵੱਲ ਮੋੜਿਆ ਔਰ ਉਸ ਦੇ ਲਈ ਸ਼ਹਾਦਤ ਦਿੱਤੀ ਤੇ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ। ਉਹੀ ਜਿਹੜਾ ਸੰਘਰਸ਼ ਲਗਭਗ 4 ਦਹਾਕੇ ਪਹਿਲਾਂ ਸੰਤਾਂ ਦੀ ਸ਼ਹਾਦਤ ਦੇ ਨਾਲ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਆਉਂਦਾ, ਇਹ ਅਲਫਾਜ਼ ਵੀ ਸੰਤ ਪਿੰਡਰਾਂ ਵਾਲਿਆਂ ਦੇ ਸਨ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਅੱਜ ਅਸੀਂ ਜਿਹੜੀਆਂ ਵਿਚਾਰਾਂ ਕਰਾਂਗੇ ਉਸ ਦੇ ਵਿੱਚ ਜਿੱਥੇ ਧਾਰਮਿਕ ਤੌਰ 'ਤੇ ਜਿੱਥੇ ਵੀ ਕੋਈ ਗੁਰਦੁਆਰਾ ਸਾਹਿਬ ਸ਼ਹੀਦ ਲਫ਼ਜ਼ ਦੇ ਨਾਲ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੁੰਦੇ, ਉਸ ਦਾ ਇੱਕ ਬਹੁਤ ਵੱਡਾ ਸਿਗਨੀਫੀਕੈਂਸ ਹੈ। ਬੇਸ਼ੱਕ ਸ਼ਹੀਦ ਲਫ਼ਜ਼ ਸਾਡੀ ਕਿਸੇ ਨੇਟਿਵ ਲੈਂਗੁਏਜ 'ਚ ਨਹੀਂ ਹੈ, ਨਾ ਸੰਸਕ੍ਰਿਤ 'ਚ ਹੈ, ਨਾ ਤਾਮਿਲ 'ਚ ਹੈ, ਨਾ ਤੇਲਗੂ 'ਚ ਹੈ, ਨਾ ਕੰਨੜ 'ਚ ਹੈ, ਨਾ ਮਲਿਆਲਮ 'ਚ ਹੈ। ਸਾਊਥ ਏਸ਼ੀਆ ਦੀ ਕਿਸੇ ਵੀ ਜ਼ਬਾਨ ਦੇ ਵਿੱਚ ਸ਼ਹੀਦ ਲਫ਼ਜ਼ ਨਹੀਂ ਹੈ, ਕਿਉਂਕਿ ਲਫ਼ਜ਼ ਘੜਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਕਿ ਉਸ ਕਿਸਮ ਦੀ ਐਕਸਪ੍ਰੈਸ਼ਨ ਹੁੰਦੀ ਹੋਏ ਤੇ ਉਸ ਧਰਤੀ 'ਤੇ ਜਿੱਥੇ 4000 ਸਾਲ ਤੋਂ ਬ੍ਰਾਹਮਣਵਾਦ ਨੇ ਆਪਣੀ ਡੋਮੀਨੈਂਸ ਬਣਾ ਕੇ ਰੱਖੀ, ਸ਼ਹੀਦ ਹੋਣ ਦਾ ਕਾਨਸੈਪਟ ਹੀ ਨਹੀਂ ਸੀ। ਬਹੁਤ ਵਾਰ ਜਦੋਂ ਮਹਾਭਾਰਤ ਵੱਲ ਤੁਸੀਂ ਨਜ਼ਰ ਮਾਰਦੇ ਹੋ ਤੇ ਕ੍ਰਿਸ਼ਨ ਔਰ ਅਰਜਨ ਦਾ ਡਾਇਲੌਗ ਜਿਹੜਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਨਾ ਹੀ ਉਸ ਥਾਟ ਦੇ ਵਿੱਚ, ਭਾਰਤ ਦੇ ਚਿੰਤਨ ਦੇ ਵਿੱਚ ਨਾ ਹਿਊਮੈਨਿਟੇਰੀਅਨਿਜ਼ਮ ਸੀ, ਨਾ ਇਨਸਾਨੀਅਤ ਦਾ ਕਾਨਸੈਪਟ ਸੀ, ਨਾ ਗਲੋਬਲ ਹਿਊਮਨ ਰਾਈਟਸ ਦਾ ਕਾਨਸੈਪਟ ਸੀ। ਜੇ ਇਨਸਾਨੀਅਤ ਦਾ ਕਾਨਸੈਪਟ ਹੀ ਨਹੀਂ ਹੈ ਤੇ ਫਿਰ ਹਿਊਮਨ ਰਾਈਟਸ ਜਾਂ ਮਨੁੱਖੀ ਹੱਕਾਂ ਦੀ ਗੱਲ ਕਿੱਥੋਂ ਹੋ ਸਕਦੀ ਹੈ। ਔਰ ਜੇ ਧਰਮ ਦੀ ਗੱਲ ਵੀ ਕਰੀਏ, ਬੇਸ਼ੱਕ ਧਰਮ ਦਾ ਸ਼ਾਬਦਿਕ ਅਰਥ ਧਾਰਨ ਕਰਨਾ ਹੁੰਦਾ ਹੈ, ਲੇਕਿਨ ਜਦੋਂ ਉਹਨਾਂ ਦੀ ਇੰਟਰਪ੍ਰੀਟੇਸ਼ਨ ਧਰਮ ਦੀ ਹੁੰਦੀ ਹੈ ਤਾਂ ਇੱਕਦਮ ਵਰਣ ਆਸ਼ਰਮ ਵੱਲ ਧਿਆਨ ਜਾਂਦਾ ਹੈ। ਵਰਣ ਆਸ਼ਰਮ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, 4 ਵਰਣ ਜਿਹੜੇ ਰਿਗਵੇਦ ਦੇ ਨਾਲ, ਜਦੋਂ ਅਸੀਂ ਦੋਨੋਂ ਹੀ ਸੈਟ ਆਫ ਰਿਲੀਜਨਸ, ਇੱਕ ਨੂੰ ਐਰੀਅਨ ਰਿਲੀਜਨਸ ਕਹਿੰਦੇ ਨੇ, ਇੱਕ ਨੂੰ ਸੈਮੈਟਿਕ ਰਿਲੀਜਨਸ ਕਹਿੰਦੇ ਨੇ। ਐਰੀਅਨ ਰਿਲੀਜਨਸ ਦੇ ਵਿੱਚ ਬ੍ਰਾਹਮਣਵਾਦ ਹੈ, ਜਿਹਦਾ ਅੱਜ ਨਾਂ ਹਿੰਦੂਤਵਾ ਇਹਨਾਂ ਨੇ ਬਣਾ ਦਿੱਤਾ ਹੈ। ਉਸ ਦੇ ਵਿੱਚ ਬੁੱਧ, ਜੈਨ, ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਕਿਉਂਕਿ ਐਰੀਅਨ ਰਿਲੀਜਨਸ ਦੀ ਕੈਟਾਗਰੀ 'ਚ ਨੇ।
ਤੇ ਜਦੋਂ ਅਸੀਂ ਸੈਮੈਟਿਕ ਧਰਮ ਕਹਿੰਦੇ ਹਾਂ ਤੇ ਇਸ ਦੇ ਵਿੱਚ ਮਿਡਲ ਈਸਟ ਦੇ 4 ਵੱਡੇ ਧਰਮ, ਜਿਨ੍ਹਾਂ ਦੇ ਵਿੱਚ ਜਿਹੜਾ ਉਹ ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ ਔਰ ਜ਼ੋਰੈਸਟਰੀਅਨਿਜ਼ਮ ਹੈ, ਇਹ 4 ਵੱਡੇ ਮਜ਼ਹਬ ਉਹਨਾਂ ਦੇ ਆ ਜਾਂਦੇ ਨੇ। ਔਰ ਜਿਵੇਂ ਇੱਧਰ ਈਸਟ ਦੇ 4 ਮਜ਼ਹਬਾਂ ਦੇ 4 ਗ੍ਰੰਥ ਰਿਗ, ਸ਼ਾਮ, ਯਜੁਰ, ਅਥਰਵ ਨੇ, ਇੱਧਰ ਵੀ ਜਦੋਂ ਅਸੀਂ ਸੈਮੈਟਿਕ ਧਰਮਾਂ ਦੇ 4 ਗ੍ਰੰਥਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਜ਼ੋਰੇਬ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ ਜਿਹਨੂੰ ਬਾਈਬਲ ਕਹਿੰਦੇ ਨੇ, ਔਰ ਕੁਰਾਨ ਮਜੀਦ ਜਿਹੜਾ ਇਸਲਾਮ ਦਾ ਸਭ ਤੋਂ ਪਵਿੱਤਰ ਗ੍ਰੰਥ ਜਿਹਨੂੰ ਕੁਰਾਨ ਸ਼ਰੀਫ ਵੀ ਕਿਹਾ ਜਾਂਦਾ ਹੈ, ਜਿਸ ਪ੍ਰਥਾਏ ਬੁੱਲੇ ਸ਼ਾਹ ਨੇ ਕਿਹਾ ਕਿ ਭਾਵੇਂ ਫੂਲ ਕਿਤਾਬਾਂ ਚਾਰੇ, ਔਰ ਇਸ ਨੂੰ ਕਤੇਬ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਗੁਰਬਾਣੀ ਦੀ ਰੈਫਰੈਂਸ 'ਚ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਕਵਿਤ ਸਵਈਆਂ ਦੇ ਵਿੱਚ ਵੀ ਕਤੇਬ ਲਫ਼ਜ਼ ਦੇਖਦੇ ਹਾਂ, ਤੇ ਕਤੇਬ ਮਹਿਜ਼ ਇਸਲਾਮ ਦਾ ਕੁਰਾਨ ਨਹੀਂ ਹੈ। ਕਤੇਬ ਮਿਡਲ ਈਸਟ ਦੇ ਇਹਨਾਂ 4 ਹੀ ਧਰਮਾਂ, ਜ਼ੋਰੈਸਟਰੀਅਨਿਜ਼ਮ, ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਾਇਜ਼ਮ, ਇਹਨਾਂ ਨੂੰ ਰਿਪਰੈਜ਼ੈਂਟ ਕਰਦੇ। ਹੁਣ ਜਿਹੜਾ ਰਿਗਵੇਦ ਦੇ ਨਾਲ ਵਰਣ ਆਸ਼ਰਮ ਦਾ ਧਰਮ ਸ਼ੁਰੂ ਹੁੰਦਾ ਹੈ, ਉਸ ਦੇ ਵਿੱਚ 4 ਵਰਗ ਜਿਹੜੇ ਬਣਾਏ, ਉਹਨਾਂ ਦੇ 4 ਧਰਮ ਨਿਯਤ ਕੀਤੇ ਗਏ ਨੇ। ਜਦੋਂ ਉਹ ਧਰਮ ਲਫ਼ਜ਼ ਇਸਤੇਮਾਲ ਕਰਦੇ ਨੇ ਤੇ ਉਹ ਬ੍ਰਾਹਮਣ ਧਰਮ, ਕਸ਼ਤਰੀਆ ਧਰਮ, ਵੈਸ਼ਯ ਧਰਮ ਤੇ ਸ਼ੂਦਰਾ ਧਰਮ। ਔਰ ਇਸ ਸਾਰੇ ਥਾਟ ਨੂੰ ਅੱਗੇ ਤੋਰਦੇ ਆ ਫਿਰ ਮਨੂ ਨੇ, ਜਦੋਂ ਅਸੀਂ ਸਮ੍ਰਿਤੀ ਕਹਿੰਦੇ ਆ, ਇਹਨੂੰ ਕੋਡ ਕਹਿੰਦੇ ਨੇ, ਲਾਅ, ਮਨੂ ਸਮ੍ਰਿਤੀ। ਮਨੂ ਨੇ ਜਿਹੜਾ ਥਾਟ ਰਿਗਵੇਦ 'ਚ ਸੀ, ਜਿਸ ਨੂੰ ਸ਼ਾਸਤਰਾਂ, ਸਿਮਰਤੀਆਂ ਉਹਨਾਂ ਦੇ ਨਾਲ ਅੱਗੇ ਤੋਰਿਆ ਗਿਆ ਸੀ, ਮਨੂ ਨੇ ਹਿੰਦੂ ਲਾਅ ਦਿੱਤਾ, ਹਿੰਦੂ ਕੋਡ ਦਿੱਤਾ। ਮਨੂ ਸਮ੍ਰਿਤੀ ਜਿਹਨੂੰ ਕਿਹਾ ਜਾਂਦਾ ਹੈ, ਉਸ ਦੀਆਂ ਬਹੁਤ ਸਾਰੀਆਂ ਵਰਜ਼ਨਸ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਂਦੀਆਂ ਨੇ। ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਹੱਦ ਤੱਕ ਕਠੋਰਤਾ, ਕਿਸ ਹੱਦ ਤੱਕ ਇਨਹਿਊਮਨ ਐਟੀਟਿਊਡ, ਕਿਸ ਹੱਦ ਤੱਕ ਜ਼ੁਲਮ ਦੀ ਗੱਲ, ਇਹ ਸਾਰੇ ਥਾਟ ਦੇ ਵਿੱਚ ਸੀ। ਜਿਸ ਪ੍ਰਥਾਏ ਜਦੋਂ ਰੋਜ਼ਾਨਾ ਸਿੱਖ ਖਾਲਸਾ ਦੀ ਵਾਰ ਦਾ ਕੀਰਤਨ ਸੁਣਦੇ ਨੇ, ਪੜ੍ਹਦੇ ਨੇ, ਤੇ ਜਦੋਂ ਅਸੀਂ ਇਹ ਪੜ੍ਹਦੇ ਹਾਂ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਹੁਣ ਇਹਦੇ 'ਚ ਇੱਕ ਇੱਕ ਲਫ਼ਜ਼ ਬਹੁਤ ਮਾਅਨੇ ਰੱਖਦਾ ਹੈ। ਇਹ ਜਦੋਂ ਮੱਥੇ ਟਿੱਕਾ, ਤੇੜ ਧੋਤੀ ਕਖਾਈ ਹੈ, ਆਇਡੈਂਟੀਫਿਕੇਸ਼ਨ ਹੈ ਕਿਸੇ ਇੰਡੀਵਿਜੂਅਲ ਦੀ ਨਹੀਂ, ਉਸ ਥਾਟ ਦੀ, ਉਸ ਵਿਚਾਰਧਾਰਾ ਦੀ, ਜਿਸ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ, ਜਿਸ ਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ। ਜਦੋਂ ਅਸੀਂ ਅੱਜ ਦੀ ਆਪਣੀ ਲੜਾਈ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਨਫ਼ਰਤ ਦੀ ਕੋਈ ਥਾਂ ਨਹੀਂ ਹੈ ਸਿੱਖੀ 'ਚ, ਨਾ ਹੀ 18ਵੀਂ ਸਦੀ 'ਚ ਸੀ। ਜਦੋਂ ਅਸੀਂ ਦਿੱਲੀ ਸਟੇਟ ਦੇ ਖਿਲਾਫ, ਮੁਗਲਿਆ ਸਲਤਨਤ ਜਾਂ ਦਰਾ ਖੈਬਰ ਪਾਰ ਦੇ ਧਾੜਵੀਆਂ ਦੇ ਖਿਲਾਫ ਲੜ ਰਹੇ ਸੀ, ਉਦੋਂ ਵੀ ਸਾਡੀ ਲੜਾਈ ਕੋਈ ਇਸਲਾਮ ਨਾਲ ਨਹੀਂ ਸੀ, ਉਸ ਥਾਟ ਦੇ ਨਾਲ ਸੀ ਜਿਹੜਾ ਜ਼ੁਲਮ ਦੀ ਗੱਲ ਨੂੰ ਅੱਗੇ ਤੋਰਦਾ ਹੈ। ਔਰ ਇਸ ਗੱਲ ਨੂੰ ਹੀ ਜਦੋਂ ਅਸੀਂ ਇਸ ਵਿਚਾਰਧਾਰਾ 'ਚ ਦੇਖਦੇ ਹਾਂ, ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਣੀ, ਜਿਹੜੇ ਸਾਡੇ ਬਹੁਤ ਵੱਡੇ ਇਤਿਹਾਸਕਾਰ ਵੀ ਨੇ, ਔਰ ਮੈਂ ਸਮਝਦਾ ਕਿ ਬ੍ਰਜ ਭਾਸ਼ਾ ਦੇ ਵਿੱਚ ਸ਼ਾਇਦ ਈਵਨ ਪੈਰਲਲ ਲਿਟਰੇਚਰ ਇਸ ਗੰਗਾ ਜਮਨੀ ਤਹਿਜ਼ੀਬ ਦਾ, ਉਹਦੇ 'ਚ ਵੀ ਭਾਈ ਸੰਤੋਖ ਸਿੰਘ ਹੋਰਾਂ ਦੀ ਲਿਖਤਾਂ ਦਾ ਕੋਈ ਸਾਨੀ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਕੰਟੈਂਪਰਰੀ, ਜਿਹੜੇ ਸਮਕਾਲੀ, ਜਦੋਂ ਤੁਸੀਂ ਰਚਨਾ ਕਰਦੇ ਹੁੰਦੇ ਹੋ, ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਹੈ ਜਾਂ ਜਿੱਥੇ ਤੁਹਾਡੀ ਟ੍ਰੇਨਿੰਗ ਹੋਈ ਹੁੰਦੀ ਹੈ, ਕੁਝ ਚੀਜ਼ਾਂ ਉਹਨਾਂ ਦੇ ਥਾਟ 'ਚ ਪਈਆਂ ਹੁੰਦੀਆਂ, ਉਹ ਆਟੋਮੈਟਿਕਲੀ ਤੁਹਾਡੇ ਥਾਟ 'ਚ ਵੀ ਆ ਜਾਂਦੀਆਂ। ਉਹ ਸਾਨੂੰ ਹਰ ਵਾਰ ਉਸ ਟਾਈਮ ਫਰੇਮ 'ਚ ਰੱਖ ਕੇ ਹੀ ਕਿਸੇ ਰਚਨਾ ਨੂੰ ਦੇਖਣਾ ਚਾਹੀਦਾ ਹੈ। ਅੱਜ 21ਵੀਂ ਸਦੀ 'ਚ ਅਸੀਂ ਜੇ ਕਿਸੇ ਨੂੰ ਅੱਜ ਦੇ ਕ੍ਰਾਈਟੇਰੀਆ ਦੇ ਨਾਲ ਨੈਗੇਟ ਕਰੀਏ ਤੇ ਇਹ ਉਹਨਾਂ ਲਿਖਤਾਂ ਦੇ ਨਾਲ ਇਨਸਾਫ ਨਹੀਂ ਹੋਏਗਾ। ਹੁਣ ਜਦੋਂ ਭਾਈ ਸੰਤੋਖ ਸਿੰਘ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੰਦੇ ਨੇ ਤੇ ਉਹ ਕਹਿੰਦੇ ਨੇ, ਛਾਏ ਜਾਤੀ ਏਕਤਾ, ਅਨੇਕਤਾ ਬਲੋਏ ਜਾਤੀ, ਹੋਫਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਪਰਪਕ ਜਾਤੇ, ਧਰਮ ਧਸਕ ਜਾਤੇ, ਵਰਣ ਗਰਕ ਜਾਤੇ, ਸਾਹਿਤ बेदान की, देवी देव द्योरा, देवी देव द्योरे, संतोख सिंगा दूर होते, रूप मिट जाते, कथा बेदन पुराण के, श्री गुरु गोबिंद सिंह पावन परम शूर, मूरत न होती जौपै, करुणा निदान की। कि जे करुणा निदान, दया दे खजाने, ਕੰਪੈਸ਼ਨ ਨਾਲ ਭਰੇ ਹੋਏ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਨਾ ਹੁੰਦੇ, ਜਿਹੜੇ ਪਾਵਨ ਨੇ, ਪਾਇਸ ਨੇ, ਪਰਮ ਨੇ, ਸਭ ਤੋਂ ਉੱਪਰ ਨੇ, ਸੂਰਬੀਰ ਨੇ, ਦਇਆ ਦੇ ਖਜ਼ਾਨੇ ਨੇ,
ਜੇ ਨਾ ਹੁੰਦੇ ਤਾਂ ਭਾਈ ਸਾਹਿਬ ਕਹਿੰਦੇ ਨੇ ਛਾਏ ਜਾਤੀ ਏਕਤਾ ਅਨੇਕਤਾ ਵਿਲੋਏ ਜਾਤ, ਏਕਤਾ ਹੋ ਜਾਣੀ ਸੀ। ਹੁਣ ਇਹ ਸਮਝਣਾ ਹੋਏਗਾ ਕਿ ਔਰੰਗਜ਼ੇਬ ਦਾ ਥਾਟ ਤਾਂ ਏਕਤਾ ਦਾ ਸੀ। ਅੱਜ ਵੀ ਜਿਹੜੇ ਲੋਕ ਏਕਤਾ ਏਕਤਾ ਲਫ਼ਜ਼ ਕਹਿੰਦੇ ਨੇ, ਤੇ ਇੱਥੇ ਭਾਈ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਪਾਵਨ ਪਰਮ ਸ਼ੂਰ ਕਰਣਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ ਏਕਤਾ ਹੋ ਜਾਣੀ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਡਾਈਵਰਸਿਟੀ ਖਤਮ ਹੋ ਜਾਣੀ ਸੀ, ਅਨੇਕਤਾ ਦਾ ਐਂਡ ਹੋ ਜਾਣਾ ਸੀ। ਇਹਨੂੰ ਅਸੀਂ ਔਰੰਗਜ਼ੇਬੀ ਸੋਚ ਕਹਿੰਦੇ ਹਾਂ ਕਿ ਜਦੋਂ ਤੁਸੀਂ ਉਸ ਏਕਤਾ ਦੇ ਨਾਂ ਥੱਲੇ ਇੱਕ ਸੈਟ ਆਫ ਥਾਟ ਸਾਰੇ ਲੋਕਾਂ ਦੇ ਉੱਤੇ ਇੰਪਲੀਮੈਂਟ ਕਰਨਾ ਚਾਹੋ ਤੇ ਫਿਰ ਉਸ ਦੇ ਖਿਲਾਫ ਗੁਰੂ ਕਲਗੀਧਰ ਪਾਤਸ਼ਾਹ ਜਾਂ ਉਹਨਾਂ ਦਾ ਖਾਲਸਾ ਸਦੀਆਂ ਤੋਂ ਲੜ ਸਕਦਾ ਹੈ। ਕਿਉਂਕਿ ਇਹ ਜਦੋਂ ਅਸੀਂ ਇਸ ਅਕਾਲ ਪੁਰਖ ਦੀ ਰਚਨਾ ਨੂੰ ਵੀ ਦੇਖਦੇ ਹਾਂ, ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ। ਹੁਣ ਇਹ ਖਾਣੀ ਫਾਰਮ ਆਫ ਲਾਈਫ ਹੈ, ਬਾਣੀ ਲੈਂਗੁਏਜਸ ਨੇ ਕਿ ਇਹ ਕਿੰਨੀਆਂ ਲੈਂਗੁਏਜਸ, ਕਿੰਨੀ ਡਾਈਵਰਸਿਟੀ। ਜਦੋਂ ਅਸੀਂ ਜਾਪ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਹੀ ਦੇਖਦੇ ਹਾਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕਹਿ, ਅਚਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹੋ ਸ਼ਹਾਨ ਗਣਿਜੈ, ਤ੍ਰਿਭਵਨ ਬਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਹੁਣ ਇਹ ਉਸ ਸਾਰੀ ਡਾਈਵਰਸਿਟੀ ਦਾ ਜਿਹੜਾ ਕੁੱਲ ਇਨਸਾਨੀਅਤ ਮਨੁੱਖਤਾ, ਕੱਲੀ ਸਾਡੀ ਧਰਤੀ ਨਹੀਂ, ਸਾਰੇ ਯੂਨੀਵਰਸ ਦੀ ਗੱਲ ਹੈ। ਜਦੋਂ ਅਸੀਂ, ਸਾਡੀ ਛੋਟੀ ਜਿਹੀ ਧਰਤੀ ਹੈ, 8 ਬਿਲੀਅਨ ਲੋਕ ਇੱਥੇ ਰਹਿੰਦੇ ਨੇ, ਇੱਕ ਹਿੱਸਾ ਖੁਸ਼ਕੀ ਹੈ, 2 ਹਿੱਸੇ ਪਾਣੀ ਹੈ। ਇਸ ਕਿਸਮ ਦੀਆਂ ਕਈ ਧਰਤੀਆਂ ਮਿਲ ਕੇ ਸੋਲਰ ਸਿਸਟਮ ਬਣਾਉਂਦੀਆਂ ਨੇ, ਕਈ ਸੋਲਰ ਸਿਸਟਮ, ਮਿਲੀਅਨਸ ਆਫ ਸੋਲਰ ਸਿਸਟਮ ਮਿਲ ਕੇ ਗੈਲੈਕਸੀਜ਼ ਬਣਾਉਂਦੇ ਨੇ, ਮਿਲੀਅਨਸ ਆਫ ਗੈਲੈਕਸੀਜ਼ ਮਿਲ ਕੇ ਕਾਸਮੋਸ ਬਣਾਉਂਦੇ ਨੇ। ਔਰ ਇਸ ਸਾਰੇ ਜੋ ਯੂਨੀਵਰਸ ਬਣਦਾ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਇਹ ਉਹਦੇ ਧਾਗੇ ਵਿੱਚ ਬੱਝੀ ਹੋਈ ਹੈ, ਨੇਮ ਵਿੱਚ ਬੱਝੀ ਹੋਈ ਹੈ, ਭੈ ਦੇ ਵਿੱਚ ਹੈ। ਜਿਵੇਂ ਅਸੀਂ ਸਾਰੀ ਕਾਇਨਾਤ ਨੂੰ ਕਰਦੇ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਉਸ ਕਾਸਮੋਸ, ਉਸ ਯੂਨੀਵਰਸ ਵੱਲ ਦੇਖਦੇ ਨੇ, ਤੇ ਸਾਡੇ ਰੋਜ਼ਾਨਾ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਉਸ ਸਾਰੇ ਯੂਨੀਵਰਸ ਨੂੰ ਆਪਣੇ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਲਿਆ ਕੇ ਬਿਆਨਦੇ ਹਾਂ। ਗਗਨ ਮੈਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਇਹ ਹੈ ਉਸ ਸਾਰੇ ਯੂਨੀਵਰਸ ਨੂੰ ਸਾਹਮਣੇ ਲਿਆ ਕੇ ਜੇ ਆਲਾ ਦੁਆਲਾ ਅਸੀਂ ਦੇਖਦੇ ਹਾਂ ਤੇ ਸਾਡੇ ਚੋਂ ਨਿਕਲਦਾ ਹੈ ਵਾਹੋ ਵਾਹੋ ਕਾ ਕੀਆ ਤਮਾਸ਼ਾ। ਤੁਹਾਡਾ ਖੂਬਸੂਰਤ ਮੁਲਕ ਆਸਟ੍ਰੇਲੀਆ, ਪਿਛਲੇ 4-5 ਦਿਨ ਮੈਂ ਨਿਊਜ਼ੀਲੈਂਡ ਸੀ, ਅਸੀਂ ਕੱਲ੍ਹ ਹੀ ਵਾਪਸ ਆਏ। ਤਾਂ ਮੈਂ ਦੇਖਦਾ ਜਦੋਂ ਤੁਸੀਂ ਕੁਦਰਤ ਵੱਲ ਦੇਖਦੇ ਹੋ, ਉਸ ਦੀ ਪਲਾਂਟੇਸ਼ਨ ਵੱਲ ਦੇਖਦੇ ਹੋ, ਸਮੁੰਦਰ ਦੇ ਜੀਵਾਂ ਵੱਲ ਦੇਖਦੇ ਹੋ, ਹਜ਼ਾਰਾਂ ਕਿਸਮ ਦੇ ਸਪੀਸ਼ੀਜ਼, ਕੋਈ ਜੈਲਫਿਸ਼ ਦੇ, ਕੋਈ ਦੂਸਰਿਆਂ ਦੇ ਦੇਖਦੇ ਹੋ, ਤੇ ਇੱਕ ਉਸ ਵਾਕ ਤੋਂ ਬਿਨਾਂ ਹੋਰ ਮੂੰਹੋਂ ਕੀ ਨਿਕਲ ਸਕਦਾ ਹੈ? ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇੱਕ ਪਾਸੇ ਇਹ ਵਿਚਾਰਧਾਰਾ ਹੈ। ਹੁਣ ਇਸ ਨੂੰ ਉਸ ਬ੍ਰਾਹਮਣਵਾਦ ਦੀ ਜਾਂ ਮਨੂ ਸਮ੍ਰਿਤੀ ਨੇ ਜਿਹਨੂੰ ਕੋਡੀਫਾਈ ਕੀਤਾ, ਉਹਦੇ ਨਾਲ ਜਦੋਂ ਤੁਸੀਂ ਜੋੜ ਕੇ ਦੇਖੋਗੇ ਤੇ ਉਸ ਦੇ ਵਿੱਚ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਉਹਨਾਂ ਦੇ ਧਰਮ ਨਿਰਧਾਰਿਤ ਕਰ ਦਿੱਤੇ ਗਏ ਨੇ। ਔਰ ਕਿਸ ਕਦਰ ਸ਼ੂਦਰਾਂ ਦੇ ਨਾਲ, ਵੈਸ਼ਿਆਂ ਦੇ ਨਾਲ ਨਫ਼ਰਤ ਹੈ, ਉਹ ਮਨੂ ਸਮ੍ਰਿਤੀ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ। ਸੋ ਜਦੋਂ ਉਹ ਕ੍ਰਿਸ਼ਨ ਜੀ ਔਰ ਅਰਜਨ ਦਾ ਡਾਇਲੌਗ ਮਹਾਭਾਰਤ ਦਾ ਹੈ, ਉਹ ਸ਼ਸਤਰ ਰੱਖ ਦਿੰਦਾ ਜੀ, ਇਹ ਮੇਰਾ ਮਾਮਾ ਖੜਾ ਹੈ, ਇਹ ਮੇਰਾ ਦਰੋਣਾਚਾਰੀਆ ਖੜਾ ਹੈ, ਇਹ ਭੀਸ਼ਮ ਪਿਤਾਮਾ ਖੜਾ ਹੈ, ਮੈਂ ਕਿਹਨੂੰ ਕਰਾਂ? ਤੇ ਕ੍ਰਿਸ਼ਨ ਜੇ ਉਹਨੂੰ ਰਿਮਾਈਂਡ ਕਰਵਾਉਂਦੇ ਨੇ ਤਾਂ ਕਸ਼ਤਰੀਆ ਧਰਮ ਦਾ ਕਰਵਾਉਂਦੇ ਨੇ ਕਿ ਤੂੰ ਕਸ਼ਤਰੀ ਹੈ, ਔਰ ਕਸ਼ਤਰੀ ਦਾ ਧਰਮ ਹੈ ਸ਼ਸਤਰ ਚੁੱਕਣਾ, ਸ਼ਸਤਰਾਂ ਨਾਲ ਲੜਨਾ, ਤੂੰ ਆਪਣਾ ਧਰਮ ਨਿਭਾ। ਔਰ ਇਧਰ ਜਿਹੜੀ ਇਨਸਾਨੀਅਤ ਦੇ ਨਾਲ ਜੋੜ ਕੇ ਵਿਚਾਰਧਾਰਾ, ਖਾਲਸਾ ਹਮਨੇ ਕਸ਼ਤਰੀਆ ਕੀਆ ਹੈ। ਹੁਣ ਖਾਲਸੇ ਦੇ ਗਾਤਰੇ ਜਦੋਂ ਕਿਰਪਾਨ ਹੈ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਕਿਰਪਾਨ ਨੂੰ ਇੰਟਰਪ੍ਰੀਟ ਕਰਦੇ ਸਨ, ਕਿਰਪਾ ਤੇ ਆਨ 2 ਲਫ਼ਜ਼ਾਂ ਦਾ ਮੇਲ ਹੈ। ਜਦੋਂ ਅਸੀਂ ਕਿਰਪਾ ਦੀ ਗੱਲ ਕਰਦੇ ਹਾਂ ਤੇ ਕਿਰਪਾ ਬਖਸ਼ਿਸ਼ ਹੈ, ਬਲੈਸਿੰਗ ਹੈ,
ਉਸ ਨਿਰੰਕਾਰ ਦੀ ਰਹਿਮਤ ਹੈ। ਤੇ ਜਦੋਂ ਆਨ ਦੀ ਗੱਲ ਕਰਦੇ ਆ, ਆਨ ਅਣਖ ਹੈ, ਗੈਰਤ ਹੈ, ਸਵੈਮਾਨ ਹੈ, ਹਿਊਮਨ ਰਾਈਟਸ ਨੇ। ਔਰ ਇਹੀ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਸੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ। ਕਿ ਜਿਹੜੀਆਂ ਕੌਮਾਂ, ਜਿਹੜੇ ਇੰਡੀਵਿਜੂਅਲ, ਜਿਹੜੇ ਵਿਅਕਤੀ ਬੇਪਤ ਹੋ ਕੇ ਜਿਉਂਦੇ ਨੇ, ਉਹ ਹਲਾਲ ਖੋਰ ਨਹੀਂ, ਉਹ ਹਰਾਮ ਖੋਰ ਨੇ। ਔਰ ਇਹ ਸਿੱਖ ਦਾ ਅੱਜ ਦਾ ਸਾਰਾ ਵਰਤਾਰਾ ਜੋ ਅਸੀਂ ਇਹ 21ਵੀਂ ਸਦੀ ਦੇ ਵਿੱਚ ਜਿਸ ਨੂੰ ਕੰਟੀਨਿਊ ਕੀਤਾ ਹੈ, ਉਸ ਵਿਚਾਰਧਾਰਾ ਤੇ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਕਲਾਵੇ ਦੇ ਵਿੱਚ ਕੁੱਲ ਯੂਨੀਵਰਸ ਹੈ। ਗੁਰੂ ਨਾਨਕ ਪਾਤਸ਼ਾਹ ਦੇ ਕਲਾਵੇ ਦੇ ਵਿੱਚ ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਸਾਰੀ ਕਾਇਨਾਤ ਦੇ ਜੀ ਜੰਤ ਸਭ ਦਾ ਬਾਬਾ ਜਿਹੜਾ ਸਾਡਾ, ਉਹ ਉਹਨਾਂ ਸਭ ਨੂੰ ਆਪਣੇ ਗਲ ਨਾਲ ਲਾਉਂਦਾ ਹੈ। ਤੇ ਇੱਥੇ ਉਹ ਵਿਚਾਰਧਾਰਾ ਹੈ ਜਿਹੜੀ ਇਨਸਾਨ ਨੂੰ ਇਨਸਾਨ ਨਾਲੋਂ ਵੰਡਦੀ ਹੈ। ਜੋ ਕੁਝ ਸ਼ੂਦਰਾਂ ਦੇ ਨਾਲ ਇਹਨਾਂ 4000 ਸਾਲ ਦੇ ਵਿੱਚ ਇਹਨਾਂ ਨੇ ਹੀ ਸ਼ੂਦਰ ਬਣਾਏ, ਉਹਨਾਂ ਦੇ ਨਾਲ ਕੀ ਸਲੂਕ ਕੀਤਾ ਹੈ। ਸੋ ਉਹਨਾਂ ਦੀ ਸਮੁੱਚੀ ਵੋਕੈਬਲਰੀ ਦੇ ਵਿੱਚ ਸ਼ਹੀਦ ਲਫ਼ਜ਼ ਦਾ, ਕਿਉਂਕਿ ਸ਼ਹੀਦ ਤਾਂ ਅਲਟੀਮੇਟਲੀ ਕਿਸੇ ਆਸ਼ੇ ਨੂੰ ਸਮਰਪਿਤ ਹੁੰਦਾ ਹੈ, ਕੋਈ ਉਸ ਦਾ ਅਲਫਾਜ਼ ਨਹੀਂ ਹੈ, ਕਿਉਂਕਿ ਸ਼ਹੀਦ ਦਾ ਕਨਸੈਪਟ ਹੀ ਨਹੀਂ। ਹੁਣ ਗੱਲ ਅਸੀਂ ਅਰਬੀ ਜ਼ਬਾਨ ਦੀ ਜਾਂ ਫਾਰਸੀ ਜ਼ਬਾਨ ਦੀ ਕਰੀਏ, ਜਿੱਥੋਂ ਇਹ ਸ਼ਹੀਦ ਲਫ਼ਜ਼ ਆਇਆ, ਜਿਸ ਦਾ ਮਤਲਬ ਹੈ ਸ਼ਹਾਦਤ, ਐਵੀਡੈਂਸ, ਵਿਟਨੈਸ। ਹੁਣ ਬਹੁਤ ਵਾਰ ਜਿਹੜੇ ਕੇਸ ਅਦਾਲਤਾਂ 'ਚ ਚੱਲਦੇ ਨੇ, ਉੱਥੇ ਵੀ ਕਹਿੰਦੇ ਨੇ ਜੀ ਉਹਨੇ ਮੇਰੇ ਖਿਲਾਫ ਸ਼ਹਾਦਤ ਦਿੱਤੀ। ਹੁਣ ਇਹ ਸ਼ਬਦ ਉਸ ਨਾਲ ਹੀ ਜੁੜਿਆ ਹੋਇਆ ਹੈ, ਪਰ ਇਸ ਦਾ ਰਿਲੀਜੀਅਸ ਰੈਲਮ ਦੇ ਵਿੱਚ, ਧਾਰਮਿਕ ਖੇਤਰ ਦੇ ਵਿੱਚ ਕੀ ਅਹਿਮੀਅਤ ਹੈ, ਇਹ ਅਰਬੀ ਜਾਂ ਫਾਰਸੀ ਬੇਸ਼ੱਕ ਉਹਨਾਂ ਦਾ ਸ਼ਹੀਦ ਦਾ ਕਨਸੈਪਟ ਇੱਕ ਡਿਫਰੈਂਟ ਬਲਾਕ 'ਚ ਲੈ ਜਾਂਦਾ ਹੈ। ਉਹਨਾਂ ਦੇ ਨਾਲ ਸੈਟ ਆਫ ਪ੍ਰੋਮਿਸਿਸ ਹੈ, ਜੰਨਤ ਦਾ ਇਕਰਾਰਨਾਮਾ ਹੈ, ਦੂਸਰਾ ਇਕਰਾਰਨਾਮਾ ਹੈ। ਪਰ ਸਾਡਾ ਬੇਸ਼ੱਕ ਲਫ਼ਜ਼ ਉੱਥੋਂ ਆਇਆ, ਲੇਕਿਨ ਜੇ ਸ਼ਹੀਦ ਲਫ਼ਜ਼ ਨੂੰ ਠੀਕ ਮਾਨੇ ਦੇ ਕੇ ਅੱਜ ਦੇ ਕੌਂਟੈਕਸਟ ਦੇ ਵਿੱਚ, ਇਹਨਾਂ 3-4 ਸਦੀਆਂ ਦੇ ਵਿੱਚ ਜਿਹੜੀ ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਨੇ 1606 ਈਸਵੀ ਵਿੱਚ ਤੱਤੀ ਤਵੀ ਤੇ ਬੈਠਦੇ ਆ ਦੇਗ ਵਿੱਚ ਉਬਾਲੇ ਜਾ ਕੇ, ਔਰ ਅਲਟੀਮੇਟਲੀ ਜਿਸ ਪ੍ਰਥਾਏ ਸਾਡੇ ਸਭ ਤੋਂ ਪੁਰਾਣੇ ਹਿਸਟੋਰੀਅਨ, ਪ੍ਰਾਚੀਨ ਪੰਥ ਪ੍ਰਕਾਸ਼ ਦੇ ਰਚੈਤਾ ਭਾਈ ਰਤਨ ਸਿੰਘ ਪੰਗੂ ਕਹਿੰਦੇ ਨੇ ਕਿ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ। ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਸ਼ਹਾਦਤ ਦਾ ਸਫ਼ਰ ਜਿਹੜੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਨੇ ਸਾਨੂੰ ਦਿੱਤਾ, ਇਹ ਉਸ ਗਵਾਹੀ ਦੀ ਗੱਲ ਹੈ। ਔਰ ਸ਼ਹੀਦ ਇਸ ਗੱਲ ਦੀ ਗਵਾਹੀ ਹੁੰਦਾ ਹੈ ਨਿਰੰਕਾਰ ਦੇ ਦਰਬਾਰ ਵਿੱਚ। ਦੁਨਿਆਵੀ ਤੌਰ ਤੇ ਕੇਸ ਦੇ ਵਿੱਚ ਉਹ ਜੱਜ ਦੇ ਸਾਹਮਣੇ ਖਲੋ ਕੇ ਕਹਿੰਦਾ ਜੀ ਮੈਂ ਆਈ ਵਿਟਨੈਸ ਹੈ, ਮੈਂ ਤਾਂ ਇਹ ਦੇਖਿਆ। ਪਰ ਇੱਥੇ ਜਿਹੜਾ ਇਸ ਸਰੀਰ ਦੇ ਠੀਕਰੇ ਨੂੰ ਸੱਚ, ਹੱਕ, ਇਨਸਾਫ ਦੇ ਲਈ, ਯੂਨੀਵਰਸਲ ਰਾਈਟਸ ਦੇ ਲਈ, ਮੁੱਢਲੇ ਹੱਕਾਂ ਦੇ ਲਈ, ਇਨਸਾਨੀਅਤ ਦੇ ਲਈ ਕੁਰਬਾਨ ਕਰ ਦਿੰਦਾ ਹੈ, ਉਸ ਦਾ ਰੁਤਬਾ ਸਿੱਧਾ ਨਿਰੰਕਾਰ ਦੀ ਦਰਗਾਹ ਹੁੰਦਾ ਹੈ। ਔਰ ਇਹ ਵੀ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ ਕਿ ਜਿਸ ਦੇ ਲਈ ਜਪੀ ਤਪੀ ਕਈ ਜਨਮ, ਹਾਰਡਸ਼ਿਪਸ ਜੋ ਗੁਜ਼ਰ ਕੇ ਜਪ ਜਾਂ ਤਪ ਇਕਾਸ ਲਈ ਕੀਤਾ ਜਾਂਦਾ ਹੈ। ਇਸ ਗੱਲ ਨੂੰ ਤੋੜਨਾ ਕਿ ਮੇਰੇ ਅੰਦਰੋਂ ਮੈਂ ਮਰ ਜਾਏ, ਮੈਂ ਐਗਜ਼ਿਸਟ ਨਾ ਕਰੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਅਸੀਂ ਪੜ੍ਹਦੇ ਹਾਂ। ਹੁਣ ਜਦੋਂ ਇੱਕ ਜਪੀਆ ਜਾਂ ਤਪੀਆ ਜਪ ਕਰਦਾ, ਤਪ ਕਰਦਾ, ਈਵਨ ਸਾਡੇ ਚੋਂ ਵੀ ਜਿਹੜੇ ਥੋੜ੍ਹੇ ਬਹੁਤ ਸੰਜਮੀ ਨੇ ਜਾਂ ਜਿਨ੍ਹਾਂ ਦੇ ਅੰਦਰ ਥੋੜ੍ਹਾ ਬਹੁਤ ਵਿਵੇਕ ਹੈ, ਤੁਸੀਂ ਵਕਤ ਪਾ ਕੇ ਦੇਖੋਗੇ ਇੱਕ ਆਪਣੀ ਕਿਸਮ ਦੀ ਸੂਖਮ ਹਉਮੈ ਤੁਹਾਡੇ ਚੋਂ ਜਨਮ ਲੈ ਲੈਂਦੀ ਹੈ ਕਿ ਜੀ ਮੈਂ ਅੰਮ੍ਰਿਤ ਵੇਲੇ ਜਾਗਦਾ, ਮੈਂ ਇੰਨੀਆਂ ਬਾਣੀਆਂ ਜਿਹੜਾ ਉਹ ਵਾਧੂ ਪੜ੍ਹਦਾ ਆਪਣੇ ਨਿਤਨੇਮ ਤੋਂ ਇਲਾਵਾ। ਪਰ ਇੱਧਰ ਜਿਹੜਾ ਸ਼ਹੀਦ ਹੈ, ਹੁਣ ਮੈਂ ਨੂੰ ਇਸ ਵਜੂਦ ਚੋਂ ਮਾਰਨਾ ਸਾਰੇ ਜਪ ਤਪ ਦਾ ਜਾਂ ਜੀਵਨ ਦਾ ਪ੍ਰਯੋਜਨ ਹੈ। ਲੇਕਿਨ ਜਿਹੜਾ ਸ਼ਹੀਦ ਹੋ ਜਾਂਦਾ ਹੈ, ਇਸ ਲਈ ਤਿਆਰ ਹੁੰਦਾ ਹੈ, ਉਹਨੇ ਤਾਂ ਉਹਨਾਂ ਸਾਰੇ ਭਾਵਾਂ ਨੂੰ ਜਿੱਤ ਲਿਆ। ਇਸ ਲਈ ਉਸ ਦਾ ਰੁਤਬਾ ਵੀ ਅਕਾਲ ਪੁਰਖ ਦੇ ਕੋਲ ਹੁੰਦਾ ਹੈ। ਪਰ ਸ਼ਹੀਦ ਇਸ ਗੱਲ ਦੀ ਗਵਾਹੀ ਹੁੰਦਾ, ਐਵੀਡੈਂਸ, ਵਿਟਨੈਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਕਿ ਧਰਤੀ ਦੇ ਜਿਸ ਖਿੱਤੇ ਤੋਂ ਇਹ ਰੂਹ ਆਈ ਹੈ, ਉਸ ਦਾ ਨਿਜ਼ਾਮ ਇੰਨਾ ਭ੍ਰਸ਼ਟਿਆ ਜਾ ਚੁੱਕਾ ਹੈ ਕਿ ਉਸ ਦੇ ਵਿੱਚ ਤਬਦੀਲੀ ਦੀ ਲੋੜ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਸਿੰਘ ਮਤਾ ਕਰਦੇ ਨੇ, ਬਾਬਾ ਗੁਰਬਖਸ਼ ਸਿੰਘ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜਾਂ ਦਾ ਮੁਕਾਬਲਾ ਕਰਦੇ ਨੇ,
ਤੇ ਉਦੋਂ ਵੀ ਜਿਹੜੇ ਲਫ਼ਜ਼ ਨੇ ਕਿ ਸਿੰਘ ਇਹ ਮਤਾ ਕਰਦੇ ਨੇ ਕਿ ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ। ਕਿ ਵੀ ਅਸੀਂ ਸਿਰ ਦੇਣਾ, ਤੇ ਜਦੋਂ ਅਸੀਂ ਸਿਰ ਦਿਆਂਗੇ ਤੇ ਤੁਰਕਾਂ ਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਝੂਠੇ ਕਰਾਂਗੇ, ਇਹਨਾਂ ਨੂੰ ਝੂਠੇ ਕਰਾਂਗੇ ਤੇ ਪਾਤਸ਼ਾਹੀ ਅਕਾਲ ਪੁਰਖ ਜਿਹੜਾ ਟੁੱਟ ਕੇ ਸਾਨੂੰ ਰਾਜ ਭਾਗ ਬਖਸ਼ੇਗਾ, ਕਿਉਂਕਿ ਖਾਲਸੇ ਦਾ ਦਾਵਾ ਪਾਤਸ਼ਾਹੀ ਦਾਵਾ। ਇਹ ਜਦੋਂ ਅਸੀਂ ਇਸ ਕਨਸੈਪਟ ਦੇ ਨਾਲ ਦੇਖਦੇ ਹਾਂ ਤੇ ਇੱਕ ਪਾਸੇ ਉਹ ਥਾਟ ਜਿਹਨੇ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ, ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਹੋ ਕੇ ਉਹ ਵਿਚਾਰਧਾਰਾ ਦਿੱਤੀ ਜਿਹੜੀ ਇਨਸਾਨ ਦੇ ਨਾਲ ਪਿਆਰ ਦੀ ਕੁਰਬਤ ਸੀ, ਰੱਬ ਦੇ ਨਾਲ ਉਹ ਮੁਹੱਬਤ ਇਸ਼ਕ ਹਕੀਕੀ ਦਾ ਰਸਤਾ ਸੀ। ਜਿਸ ਪ੍ਰਥਾਏ ਜਦੋਂ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਬਾਣੀ ਪੜ੍ਹਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਲੋਕ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਇੱਕ ਪਾਸੇ ਪਿਆਰ ਦੇ ਪੁਤਲੇ ਨੇ, ਜਦੋਂ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਤੱਕ ਦਾ ਇਹ ਸਾਰਾ ਦਮਦਮੀ ਟਕਸਾਲ ਦਾ ਸਫ਼ਰ ਵੀ, ਤੇ ਖਾਲਸਾ ਪੰਥ ਜਿਹੜਾ ਇਸ ਸਾਰੇ ਦਹਾਕਿਆਂ ਦੇ ਵਿੱਚ ਅੱਜ ਵੀ ਸੰਘਰਸ਼ਸ਼ੀਲ ਹੈ, ਤੇ ਫਿਰ ਸਾਨੂੰ ਪਿਆਰ ਦੀ ਖੇਡ ਦੇ ਪੁਤਲਿਆਂ ਦੀ ਸਮਝ ਆ ਜਾਂਦੀ ਹੈ ਕਿ ਕਿਹੜੇ ਨੇ ਜਿਹੜੇ ਗੁਰੂ ਨੂੰ, ਜੇ ਗੁਰੂ ਨਾਨਕ ਪਾਤਸ਼ਾਹ ਨੇ ਕ੍ਰਾਈਟੇਰੀਆ ਰੱਖਿਆ ਤੇ 1699 ਈਸਵੀ ਦੀ ਵਿਸਾਖੀ ਨੂੰ ਉਸੇ ਕ੍ਰਾਈਟੇਰੀਆ ਦੇ ਉੱਤੇ ਹੀ ਪਰਖ ਹੋਈ ਕਿ ਆਓ ਤੇਗ ਦੀ ਧਾਰ ਦੇ ਉੱਤੇ ਉਹ ਪਰਖ ਹੁੰਦੀ ਹੈ, ਤੇ ਜਿਹੜੇ ਗੁਰੂ ਦੇ ਅੱਗੇ ਆ ਕੇ ਆਪਾ ਰੱਖ ਦਿੰਦੇ ਨੇ ਉਹ ਪਿਆਰੇ ਬਣ ਜਾਂਦੇ ਨੇ, ਬਿਲਵਡਸ, ਲਵਡ ਵਨਸ। ਤੇ ਅਸੀਂ ਜਦੋਂ ਅਰਦਾਸ ਵੀ ਕਰਦੇ ਹਾਂ, ਪਿਆਰਿਆਂ ਸਚਿਆਰਿਆਂ, ਸਚਿਆਰੇ ਤੋਂ ਵੀ ਪਹਿਲਾਂ ਪਿਆਰੇ ਦੀ ਗੱਲ ਹੈ। ਜਦੋਂ ਕੋਈ ਪਿਆਰ ਦੇ ਵਿੱਚ ਆਪਣਾ ਆਪਾ ਗੁਰੂ ਨੂੰ ਦੇ ਦਿੰਦਾ ਹੈ ਤੇ ਫਿਰ ਇਹ ਵੀ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਗੁਰੂ ਨੂੰ ਆਪਣਾ ਆਪਾ ਦਿੰਦੇ ਹਾਂ ਤੇ ਉਹ ਸਚਿਆਰ ਹੋ ਕੇ ਗੁਰੂ ਦੀ ਦਰਗਾਹ ਦੇ ਵਿੱਚ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਉਹ ਪਿਆਰੇ ਬਣਦੇ ਨੇ ਤੇ ਸਚਿਆਰੇ ਹੋ ਕੇ ਆਪਣੇ ਪਿਆਰੇ ਸਤਿਗੁਰੂ ਦੀ ਕੁਰਬਤ ਦੇ ਵਿੱਚ ਨਜ਼ਦੀਕੀ ਵਿੱਚ ਬੈਠਦੇ ਨੇ। ਦੂਸਰਾ ਕ੍ਰਾਈਟੇਰੀਆ, ਜਦੋਂ ਤੁਸੀਂ ਇਸ ਪ੍ਰੇਮ ਦੀ ਖੇਡ ਦੇ ਪੁਤਲਿਆਂ ਦਾ ਸ਼ਲੋਕ ਦੇਖਦੇ ਹੋ ਤੇ ਅਗਲਾ ਸ਼ਲੋਕ ਹੈ ਇਸ ਤੋਂ ਇੱਕਦਮ ਬਾਅਦ, ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ, ਆਵੇ ਕਿਸੇ ਥਾਂ। ਗੁਰੂ ਨਾਨਕ ਪਾਤਸ਼ਾਹ ਸਿਆਲਕੋਟ ਦੇ ਸ਼ਹਿਰ ਵਿੱਚ, ਸਿਆਲਾਂ ਦਾ ਸ਼ਹਿਰ, ਭਗਤ ਪੂਰਨ ਦਾ ਵੀ ਸ਼ਹਿਰ, ਲੂਣਾ ਦਾ ਵੀ ਸ਼ਹਿਰ, ਔਰ ਚਾਲੀਸਾ ਕੱਟਣ ਵਾਲੇ ਉਸ ਵਲੀ ਦਾ ਵੀ, ਜਿਹੜਾ ਸਿਆਲਕੋਟ ਨੂੰ ਤਬਾਹ ਕਰਨ ਤੇ ਸੀ, ਉਸ ਸ਼ਹਿਰ 'ਚ ਗੁਰੂ ਨਾਨਕ ਮੁਕਾਮ ਕਰਦੇ ਨੇ। ਭਾਈ ਮਰਦਾਨਾ ਜੀ ਨੂੰ 1 ਟਕਾ ਦੇ ਕੇ ਸ਼ਹਿਰ ਭੇਜਦੇ ਨੇ, ਜਾਓ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਮੁੱਲ ਲਿਆਓ। ਅਸੀਂ ਵਾਕਿਫ ਹੈ ਕਿ ਹੱਟੀ ਹੱਟੀ ਹੋ ਜਾਂਦਾ ਹੈ। ਅਖੀਰ ਭਾਈ ਮੂਲਾ ਨਾਮ ਦਾ ਇੱਕ ਦੁਕਾਨਦਾਰ ਉਹ ਟਕਾ ਰੱਖ ਲੈਂਦਾ ਹੈ, ਕਾਗਜ਼ ਤੇ ਲਿਖ ਦਿੰਦਾ ਹੈ, ਮਰਨਾ ਸੱਚ ਤੇ ਜਿਉਣਾ ਝੂਠ। ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਕਰਦਾ ਹੈ, ਨਾਲ ਤੁਰ ਪੈਂਦਾ ਹੈ। ਪਰ ਜਦੋਂ ਅਗਲੀ ਫੇਰੀ ਵੇਲੇ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ, ਕਿਵੇਂ ਉਹਨਾਂ ਦਾ ਪਰਿਵਾਰ ਹੀ ਉਸ ਨੂੰ ਤੂੜੀ ਦੇ ਕੁੱਪ 'ਚ ਲੁਕੋ ਲੈਂਦਾ ਹੈ, ਝੂਠ ਬੋਲਦਾ ਹੈ ਪਰਿਵਾਰ ਕਿ ਨਹੀਂ ਉਹ ਇੱਥੇ ਨਹੀਂ ਹੈ। ਉਹ ਸੱਪ ਦੇ ਡੰਗ ਨਾਲ ਮਾਰਿਆ ਜਾਂਦਾ ਹੈ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ 'ਚ। ਜਦੋਂ ਉਹ ਸਾਰਾ ਵਾਕਿਆ 10 ਜਾਮਿਆਂ ਬਾਅਦ ਜੇ ਇਸ ਦੀ ਕੰਪਲੀਸ਼ਨ ਹੁੰਦੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਇਸ ਦੇ ਵਿੱਚ ਹੀ ਇਹ ਯਾਦ ਦਹਾਨੀ ਕਰਵਾ ਦਿੰਦੇ ਨੇ ਕਿ ਇੱਕ ਪਾਸੇ ਪਿਆਰ ਦੇ ਪੁਤਲੇ ਹੋਣਗੇ, ਇੱਕ ਪਾਸੇ ਕਿਰਾੜ ਬਿਰਤੀ ਹੋਏਗੀ। ਇਸ ਗੱਲ ਦਾ ਧਿਆਨ ਰਹੇ ਕਿ ਕਿਸੇ ਕਿੱਤੇ ਦੇ ਨਾਲ ਨਫ਼ਰਤ ਨਹੀਂ ਹੈ, ਕਿਸੇ ਇਨਸਾਨ ਦੇ ਨਾਲ ਨਫ਼ਰਤ ਰਹੀ ਹੈ, ਕਿਸੇ ਜ਼ਾਤ ਪਾਤ ਨਾਲ ਨਫ਼ਰਤ ਨਹੀਂ ਹੈ। ਕਿਰਾੜ ਬਿਰਤੀ ਹੈ, ਕਿਰਾੜ ਬਿਰਤੀ ਬਣੀਆਂ ਬਿਰਤੀ ਹੈ, ਹਾਣ ਲਾਭ ਦੀ ਬਿਰਤੀ ਹੈ। ਇਹ ਉਹਨਾਂ ਲੋਕਾਂ ਵੱਲ ਦੇਖੋ ਜਿਹੜੇ ਅੱਜ ਇਹ ਤਾਨਾ ਦੇਣਗੇ ਕਿ ਜੀ 1 ਲੱਖ 1.5 ਲੱਖ ਸਿੱਖ ਮਰਵਾ ਦਿੱਤਾ, ਕੀ ਖੱਟਿਆ ਜੀ, ਕੀ ਮਿਲਿਆ ਜੀ। ਇਹ ਨੇ ਕਿਰਾੜ ਬਿਰਤੀ, ਇਹ ਲੋਕ ਨੇ, ਕਿਉਂਕਿ ਇਹਨਾਂ ਨੂੰ ਸੱਚ ਦੇ ਸਫ਼ਰ ਦੇ ਨਾਲ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ, ਇਹਨਾਂ ਨੂੰ ਗੁਰੂ ਦੇ ਆਸ਼ੇ ਦੇ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈ।
ਇਹ ਤਾਂ ਹਾਣ ਲਾਭ ਪੈਸੇ ਦੇ ਉਹਨਾਂ ਪੱਲਿਆਂ ਦੇ ਵਿੱਚ, ਉਸ ਤੱਕੜੀ ਦੇ ਵਿੱਚ ਤੋਲਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਜਦੋਂ ਇਸ ਪਾਸੇ ਬਿਰਤੀ ਹੋ ਜਾਂਦੀ ਹੈ, ਫਿਰ ਕੂੜਾ ਹੋ ਜਾਈਦਾ, ਝੂਠੇ ਹੋ ਜਾਈਦਾ, ਸੱਚ ਤੋਂ ਦੂਰ ਹੋ ਜਾਈਦਾ। ਨਾਲ ਕਿਰਾੜਾ ਦੋਸਤੀ, ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਤਾਂ। ਫਿਰ ਮਰਨਾ ਭੁੱਲ ਜਾਂਦਾ। ਤੁਸੀਂ ਬਹੁਤ ਵਾਰ ਦੇਖੋਗੇ ਜਿਨ੍ਹਾਂ ਦੇ ਕੋਲ ਧਨ ਦੌਲਤ ਆਉਂਦੀ ਹੈ, ਜੇ ਗੁਰੂ ਸਾਹਿਬ ਨੇ ਕਿਹਾ ਮਾਇਆ ਧਾਰੀਆ ਤੰਨਾ ਬੋਲ ਹੈ, ਉਹਨਾਂ ਦੇ ਬਿਹੇਵ ਦੇ ਵਿੱਚ ਤੁਹਾਡੇ ਆਪਣੇ ਰਿਸ਼ਤੇਦਾਰ ਹੁੰਦੇ ਨੇ। ਅਸੀਂ ਇਹਨਾਂ ਸਾਰੇ ਵਰਿਆਂ ਦੇ ਵਿੱਚ ਉਹਨਾਂ ਨੂੰ ਉਭਰਦੇ ਵੀ ਦੇਖਿਆ, ਜਿਨ੍ਹਾਂ ਦੇ ਕੋਲ ਕੁਛ ਨਹੀਂ ਸੀ। ਉਹਨਾਂ ਦਾ ਹੰਕਾਰ ਵੀ ਦੇਖਿਆ, ਉਹਨਾਂ ਦੇ ਅੰਦਰ ਜਿਹੜੀ ਮਾਇਆ ਦੇ ਫੁੰਕਾਰੇ ਵੀ ਦੇਖੇ। ਇਹ ਸੁਭਾਅ ਹੈ ਮਾਇਆ ਦਾ। ਔਰ ਇਹੀ ਕਾਰਨ ਸੀ ਜਦੋਂ ਗੁਰੂ ਸਾਹਿਬ ਨੇ ਕ੍ਰਾਈਟੇਰੀਆ ਦਿੱਤਾ, ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ। ਪੂਰਾ ਸ਼ਬਦ ਹੈ ਕਿ ਮੋਤੀਆਂ ਦਾ ਘਰ, ਸਟੱਡਡ ਵਿਦ ਦਾ ਜੂਲ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ, ਇਹ ਸਾਰੀਆਂ ਖੁਸ਼ਬੂ ਵਾਲੀਆਂ ਨੇ। ਕੋਈ ਕੇਸਰ ਹੈ, ਕੋਈ ਦੂਸਰਾ ਹੈ, ਅਗਰਬੱਤੀ ਹੈ, ਚੰਦਨ ਹੈ, ਇਹ ਸਾਰੇ ਦਾ ਲੇਪ ਕੀਤਾ ਹੋਇਆ ਇੰਨੇ ਵੱਡੇ ਮਹਿਲ ਦੇ ਵਿੱਚ। ਪਰ ਇੱਕ ਗੱਲ ਦਾ ਧਿਆਨ ਰੱਖੋ, ਜਿਸ ਦਿਨ ਉਹ ਰੱਬ ਭੁੱਲਣ ਲੱਗ ਜਾਏ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ, ਉਦੋਂ ਸਮਝੋ ਮਾਇਆ ਦਾ ਪਸਾਰੇ, ਮਾਇਆ ਨੇ ਸਾਨੂੰ ਐਨਗਲਫ ਕਰ ਲਿਆ। ਤੇ ਫਿਰ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਲੀ ਸੁਹਾਵੀ ਛਾਪਰੀ, ਜਾਮੈ ਗੁਣ ਗਾਏ, ਕਿਤ ਹੀ ਕਾਜ ਨ ਧੌਲ ਹਰ, ਜਿਤ ਹਰ ਬਿਸਰਾਏ। ਕਿ ਉਹ ਛਪਰੀ ਚੰਗੀ ਹੈ, ਉਹ ਕਿਰਾਏ ਦਾ ਮਕਾਨ ਚੰਗਾ ਹੈ, ਉਹ ਗੁਰਬਤ ਦਾ ਜੀਵਨ ਚੰਗਾ ਹੈ, ਜਿਸ ਦੇ ਵਿੱਚ ਰੱਬ ਯਾਦ ਰਹੇ। ਤੇ ਜਦੋਂ ਰੱਬ ਵਿਸਰ ਜਾਏ, ਔਰ ਇਹੀ ਗੱਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਦੋਂ ਗਮ ਨੂੰ ਬਿਆਨਿਆ ਕਿ ਜ਼ਿੰਦਗੀ 'ਚ ਉਦਾਸੀ ਕੀ ਹੈ, ਗਮ ਕੀ ਹੈ, ਦਿਲਗੀਰੀ ਕੀ ਹੈ, ਢਹਿੰਦੀ ਕਲਾ ਕੀ ਹੈ, ਡਿਪਰੈਸ਼ਨ ਕੀ ਹੈ, ਤੇ ਭਾਈ ਸਾਹਿਬ ਨੇ ਕਿਹਾ ਗਮ ਚੀ ਬਾਸ਼ਤ ਗਫਲਤ ਅਜ਼ ਯਾਦੇ ਖੁਦਾ। ਕਿ ਗਮ ਕੀ ਹੈ? ਗਫਲਤ, ਰੱਬ ਦੀ ਯਾਦ ਤੋਂ ਗਫਲਤ, ਰੱਬ ਨੂੰ ਭੁਲਾ ਦੇਣਾ, ਰੱਬ ਤੋਂ ਵਿੱਥ ਪੈ ਜਾਣੀ, ਇਹੀ ਗਮ ਦਾ ਕਾਰਨ ਹੈ। ਤੇ ਜਿਸ ਦਿਨ ਰੱਬ ਯਾਦ ਆਉਂਦਾ ਹੈ, ਉਹ ਸ਼ਾਦੀ ਹੈ। ਸ਼ਾਦੀ ਵੀ ਸਿਰਫ ਵਿਆਹ ਲਈ ਅਸੀਂ ਵਰਤਦੇ ਹਾਂ। ਸ਼ਾਦੀ ਖੁਸ਼ੀ ਦਾ ਲਫ਼ਜ਼ ਹੈ ਕਿ ਸ਼ਾਦ ਹੋਣਾ, ਕਿ ਦਿਲ ਸ਼ਾਦ ਹੋ ਗਿਆ, ਉਹ ਸ਼ਾਦੀ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਿ ਹੇ ਮੇਰੀ ਮਾਂ, ਮੈਂ ਆਨੰਦ 'ਚ ਹੈ, ਮੈਂ ਸਟੇਟ ਆਫ ਬਲਿਸ 'ਚ ਹੈ, ਮੈਂ ਸਟੇਟ ਆਫ ਜੋਏ 'ਚ ਹੈ, ਮੈਂ ਉਸ ਪਰਮ ਵਾਹਿਗੁਰੂ ਦੇ ਆਨੰਦ ਦੇ ਵਿੱਚ ਆਨੰਦਿਤ ਹੈ, ਕਿਉਂਕਿ ਮੇਰਾ ਗੁਰੂ, ਮੇਰਾ ਵਾਹਿਗੁਰੂ ਮੈਨੂੰ ਮਿਲ ਗਿਆ। ਹੁਣ ਇਹ ਜਦੋਂ ਅਸੀਂ ਸ਼ਹੀਦਾਂ ਦੀ ਖੇਡ ਨੂੰ ਸਮਝਦੇ ਹਾਂ, ਜਾਂ ਜਿਹੜੇ ਅਲਫਾਜ਼ ਸ਼ਹੀਦੀ ਪਹਿਰਾ ਦੂਸਰੇ ਇਸਤੇਮਾਲ ਹੁੰਦੇ ਨੇ, ਕਈ ਵਾਰ ਦੁਨਿਆਵੀ ਲੋਕ ਉਸ ਨੂੰ ਮਜ਼ਾਕ ਦੇ ਤੌਰ 'ਤੇ ਦੇਖਦੇ ਨੇ, ਪਰ ਜਦੋਂ ਅਸੀਂ ਗੁਰੂ ਦੀ ਕਲਾ ਦੀ ਗੱਲ ਕਰਦੇ ਹਾਂ, ਅਸੀਂ ਉਸ ਵਰਤਾਰੇ ਦੀ ਗੱਲ ਕਰਦੇ ਹਾਂ ਕਿ ਕਿਵੇਂ ਅਲਟੀਮੇਟਲੀ ਸੱਚ, ਹੱਕ, ਇਨਸਾਫ ਦੇ ਰਸਤੇ 'ਤੇ ਤੁਰਨ ਵਾਲੇ ਉਸ ਗੇਮ ਨੂੰ ਬਦਲ ਕੇ ਰੱਖ ਦਿੰਦੇ ਨੇ। ਤੇ ਫਿਰ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਜਿਹੜੇ ਲੋਕ ਜ਼ੁਲਮ ਕਰਨ ਵਾਲੇ ਵੀ ਸਨ, ਬੇਸ਼ੱਕ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕੋਈ ਸ਼ਰ੍ਹਾ ਦੇ ਥੱਲੇ ਨਹੀਂ ਹੋਈ। ਇਹ ਉਹਨਾਂ ਦਾ ਜਿਹੜੇ ਮੰਗੋਲ ਟਰਾਈਬ ਸੀ, ਉਹਨਾਂ ਦਾ ਆਪਣਾ ਕਬੀਲੇ ਦਾ ਰੂਲ ਸੀ, ਉਹਦਾ ਨਾਂ ਸੀ ਯਾਸਾ। ਯਾਸਾ ਦੇ ਵਿੱਚ ਉਹ ਮੰਨਦੇ ਨੇ, ਉਹਨਾਂ ਦੇ ਕਬੀਲੇ 'ਚ ਵੀ ਸੀ ਕਿ ਜਿਹੜਾ ਧਾਰਮਿਕ ਤੌਰ 'ਤੇ ਪੁੱਜਿਆ ਵਿਅਕਤੀ ਹੈ, ਜੇ ਉਹਦਾ ਖੂਨ ਧਰਤੀ ਦੇ ਉੱਤੇ ਡਿੱਗੇ ਤੇ ਫਿਰ ਬਹੁਤ ਸਾਰੇ ਹੋਰ ਪੈਦਾ ਹੁੰਦੇ ਨੇ। ਇਸ ਲਈ ਜਿਹੜੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦੇ ਲਈ ਤਰੀਕੇ ਅਪਣਾਏ, ਉਹ ਬੀਹੈਡਿੰਗ ਨਹੀਂ ਸੀ, ਉਹ ਯਾਸਾ ਦੇ ਥੱਲੇ ਸੀ। ਲੇਕਿਨ ਜਦੋਂ ਸਾਡੇ ਸਾਹਮਣੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ, ਔਰ ਫਿਰ ਇਹ ਕ੍ਰਾਈਟੇਰੀਆ ਵੀ ਜਿਹਨੂੰ ਡਾਕਟਰ ਗੰਡਾ ਸਿੰਘ ਨੇ ਜਦੋਂ ਬਿਆਨਿਆ ਕਿ ਸਾਈਂ ਮੀਆਂ ਮੀਰ ਉਹ ਅਖੀਰਲਾ ਜਿਹੜਾ ਉਹਨਾਂ ਦਾ ਮਿਲਾਪ ਹੈ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਆ ਕੇ ਖਲੋ ਜਾਂਦੇ ਨੇ, ਜ਼ਾਰੋ ਜ਼ਾਰ ਰੋ ਰਹੇ ਨੇ। ਪ੍ਰਿੰਸੀਪਲ ਗੰਗਾ ਸਿੰਘ ਬਹੁਤ ਵੱਡੇ ਸਾਡੇ ਹਿਸਟੋਰੀਅਨ ਵੀ ਔਰ ਇੱਕ ਕਿਸਮ ਦੇ ਲੇਖਕ ਵੀ ਹੋਏ, ਤਾਂ ਉਹਨਾਂ ਨੇ ਬੜੀ ਖੂਬਸੂਰਤ ਪੰਜਾਬੀ 'ਚ ਉਹ ਸਾਰੇ ਸੀਨ ਨੂੰ ਬਿਆਨਿਆ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ,
ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਢਾਹੀ ਮਾਰਦਾ, ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ। सुन कहा सतगुर मियाँ छोड़ो प्रीति चाम से, क्या हुआ तन जल रहा हम शांत हैं हरि नाम से। ये वो क्राइटेरिया जिहड़ा गुरु साहब ने रखिया सी, तैसा हरख तैसा उस सोग, सदा आनंद तै नहीं वियोग, तैसा स्वर्ण तैसी उस माटी, तैसा अमृत तैसी बिख खाटी, तैसा मान तैसा विमान, तैसा रंक तैसा राजान, जो वरताए साई जुगत, नानक ओ पुरख कही है जीवन मुक्त। मुक्ति का कानसैप्ट मरण तो बाद नाल एक वखरा विषय है। इत्थे गुरु अर्जन साहब की शहादत ने, गुरु नानक पातशाह की आइडियोलॉजी ने वो इंसान पैदा किए जिहड़े जीवन मुक्त ने, जिउंदे ही जिन्हां ने इस तन दे इस सारे मोह तो करके उन्हां दे लई हरख ते सोग, आनंद ते वियोग, सोना ते मिट्टी और मान ते अभिमान, रंक ते राजा, इहदे च कोई फर्क नहीं है। वो ये मन के तुरदे ने कि ये धरती दे उत्ते कबीर धरती साध की तस्कर बैसे गाहे, कि जे चोर आके बैठेगा तो इस विच धरती थाप रखी धर्मसाल। ये धर्मी लोगों के लिए धरती बनाई हुई है। 10वें पातशाह ने फरमाया दानव देव फरिंद निसाचर, भूत भविख पुआन जपेंगे, जीव जिते जल में थल में, पल ही पल में सब थाप थपेंगे, पुन प्रतापन बाढ़ जैत तुन, पापन के वो पुंज खपेंगे, साध समूह प्रसन्न फिरै जग, शत्र सबे अवलोक चपेंगे। वो सिस्टम जिथे पापी दुष्ट टायरेंट उन्हों पताल दे विच धक्कणे, ते दूसरे पासे साध समूह प्रसन्न फिरै जग, शत्र सबे अवलोक चपेंगे। साध समूह भले लोग, नोबल लोग, रब दे प्यारे लोग, चंगे लोग वो प्रफुल्लत हो सकन। और यही विचारधारा जिहड़ी गुरु नानक पातशाह दी है। जदों 6वें पातशाह नूं शिवाजी दी मां जीजाबाई सी, उहदा गुरु समर्थ रामदास बहुत वड्डा, जिन्हों अज महाराष्ट्र कहंदे ने, उस धरती दा फकीर होया, वो मिलण आया 6वें पातशाह नूं श्रीनगर गढ़वाल। एक श्रीनगर कश्मीर वादी च है और एक जिहड़ा वो गढ़वाल च है, जिहड़ा अज उत्तराखंड का हिस्सा है। और 6वें पातशाह उस खिते च गए, नानक मता जिथे गुरु नानक पातशाह तो बाद 6वें पातशाह जाते हैं इतिहासक, वो सारे डॉट ऑफ गुरुद्वाराज है उत्तराखंड के विच भी और यूपी के विच भी। वो जदों आंदा है देखदा है कि परिवार है, घोड़े ने, बड़ा जाहो जलाल है, बड़े बड़े शमियाने लगे हुए ने, हथियारबंद सिख ने, तो वो एकदम उल्ट जाता है। क्योंकि वो तो इमेज बना के आया है कि गुरु नानक जिवें इन्हां दे वैरागियां त्यागियां साधुआं जोगियां ने, वो बिल्कुल जिहड़ा वो होर तरह का इन्हां दा जिहड़ा वो कानसैप्ट है। और वो एकदम सवाल करदा भी तुसीं गुरु नानक की गद्दी ते हो तो ये तुहाडा रंग ढंग का कोई मेल नहीं खाता। तो गुरु साहब ने जो जवाब दिता है, साडे इतिहास के पन्नियां ने सांभिया होया है, शस्त्र गरीब की रख्या जरवाणे की पख्या, कि असीं शस्त्र चुके ने ताकि वो सिस्टम जिस दे विच गरीब हैव नॉट उस दे हक्कां दी राखी होए, और जिहड़ा टायरेंट है उस दी पख्या, उस दी टोटल डिस्ट्रक्शन। हुण ये उही कानसैप्ट है, उही क्राइटेरिया है। जदों असीं भगत रविदास जी का ये शब्द पढ़ते हैं, बेगमपुरा शहर को नाओ, दुख अंदो नहीं तै ठाओ, ना तशवीश खराज ना माल, खौफ ना खता ना तरस जवाल, अब मोहे खूब वतन गह पाई, ऊहा खैर सदा मेरे भाई, कायम दायम सदा पातशाही, दोम ना सेम 100 आही। हुण ये दोम सेम अव्वल, ये गिणती है फारसी दी, अव्वल फर्स्ट क्लास, दोम नंबर 2, सेम 3। भगत रविदास जी याद दहानी करवाते हैं कि वो बेगमपुरा जिथे कोई गम ना होए, ना उत्थे टैक्सिस ने वाधू, ना कोई जिहड़ा वो तुहानूं तंग करे, बॉदर करे। और वो पातशाही जिहड़ी अकाल पुरख चाहुंदे ने कि इस धरती दे उत्ते होए जिथे दोम ना सेम, अव्वल दोम सेम नहीं, सारे ही अव्वल क्लास दे सिटीजन होण। ते यही क्राइटेरिया, क्योंकि खालिस्तान नूं समझना जरूरी है। ये महज कोई इस किस्म का कानसैप्ट नहीं है कि 18-20 ਜ਼ਿਲ੍ਹਿਆਂ ਦਾ एक मुल्क होए दुनिया के
193 ਮੁਲਕ ਨੇ, ਉਹਦੇ ਨਾਲ ਇੱਕ ਸਾਡਾ ਵੀ ਝੰਡਾ ਹੋਏ, ਉਹਦਾ ਹੈਡ ਆਫ ਸਟੇਟ ਜਿਹੜਾ ਉਹ ਸਿੱਖ ਹੋਏ। ਤਾਂ ਮਨਮੋਹਨ ਸਿੰਘ ਵੀ 10 ਸਾਲ ਪ੍ਰਧਾਨ ਮੰਤਰੀ ਰਹੇ। ਪੰਜਾਬ 'ਚ ਬਾਦਲ 5 ਵਾਰ ਮੁੱਖ ਮੰਤਰੀ ਰਿਹਾ। ਹੁਣ ਜਾਲੀ ਜਿਹਾ ਬਿਠਾਇਆ ਉਹਨੂੰ ਪੱਗ ਬਣਾ ਕੇ। ਸਾਰੇ ਹੀ ਜਿਹੜੇ ਨੇ ਉਹ ਅਸਲੀ ਪੱਗਾਂ ਵਾਲੇ ਵੀ ਰਹੇ ਨੇ, ਪਰ ਕੀ ਉਹਦੇ ਨਾਲ ਸਿੱਖ ਕੌਮ ਦੇ ਮਸਲੇ ਹੱਲ ਹੋਏ? ਕੀ ਉਹਦੇ ਨਾਲ ਉਹ ਸਿਸਟਮ ਜਿਹੜਾ ਕਿ ਜਦੋਂ ਅਸੀਂ ਸਰਕਾਰੇ ਖਾਲਸਾ ਜੀਓ ਮਹਾਰਾਜਾ ਰਣਜੀਤ ਸਿੰਘ ਦੇ ਆਈਡੀਅਲ ਰਾਜ ਵੱਲ ਦੇਖਦੇ ਹਾਂ, ਕੀ ਉਹਦੇ 'ਚ ਹੋਇਆ? ਫਿਰ ਸਾਨੂੰ ਰਾਜ ਦਾ ਕਾਨਸੈਪਟ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹਰ ਸਵਾਲ ਦਾ ਜਵਾਬ ਹੈ। ਇੱਕ ਆਈਡੀਅਲ ਪੋਲੀਟੀਕਲ ਸੈਟਅਪ ਨੂੰ ਗੁਰੂ ਅਰਜਨ ਸਾਹਿਬ ਨੇ ਬਿਆਨਿਆ ਸੀ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੇਮੀ ਰਾਜ ਜਿਉ। ਕਿ ਇਹ ਮਿਹਰਬਾਨ ਦਾ ਹੁਕਮ ਹੈ ਕਿ ਐਸਾ ਰਾਜ, ਐਸਾ ਪ੍ਰਬੰਧ, ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ। ਰਿੰਝਾਣਾ ਹੁੰਦਾ ਹੈ ਕਿ ਕਿਸੇ ਨੂੰ ਤੁਸੀਂ ਬਾਦਰ ਕਰਦੇ ਹੋ, ਤੰਗ ਕਰਦੇ ਹੋ, ਦੁਖੀ ਕਰਦੇ ਹੋ, ਸਾਰੇ ਸੁਖੀ ਵਸਣ। ਇਹੀ ਹਲੇਮੀ ਰਾਜ ਹੈ। ਹਲੇਮੀ ਰਾਜ ਖਾਲਸੇ ਨੇ 1 ਸਦੀ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾ ਕੇ 1 ਸਦੀ ਦਾ ਸੰਘਰਸ਼ ਤੇ ਉਹ ਰਾਜ ਭਾਗ ਕਾਇਮ ਕੀਤਾ ਸੀ। ਕਿਉਂਕਿ ਜਿਨ੍ਹਾਂ ਦੇ ਕੋਲ ਪਾਵਰ ਸੀ ਦਿੱਲੀ ਤਖਤ ਦੇ ਕੋਲ, ਜਾਂ ਜਿਹੜੇ ਦਰਾ ਖੈਬਰ ਪਾਰ ਦੇ ਧਾੜਵੀ ਸਨ, ਉਹ ਲੋਕਾਂ ਦਾ ਜੀਵਨ ਉਹਨਾਂ ਨੇ ਹਰਾਮ ਕੀਤਾ ਹੋਇਆ ਸੀ, ਉਹਨਾਂ ਦੇ ਮੁੱਢਲੇ ਹੱਕ ਖੋਏ ਹੋਏ ਸਨ। ਤੇ ਸਾਡੀ ਵਿਚਾਰਧਾਰਾ ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਫੀਅਰ ਨਨ, ਸਕੇਅਰ ਨਨ। ਨਾ ਕਿਸੇ ਨੂੰ ਡਰ ਦੇਣਾ, ਨਾ ਕਿਸੇ ਦਾ ਡਰ ਮੰਨਣਾ। ਤੇ ਖਾਲਸੇ ਨੇ ਉਹ ਰਾਜ ਭਾਗ ਦਿੱਤਾ। ਮੈਂ ਪਿਛਲੇ ਦਿਨਾਂ 'ਚ, ਕਿਉਂਕਿ ਇੱਥੇ ਵੀ 4-5 ਥਾਵਾਂ ਤੇ ਸਿੱਖ ਸੰਗਤ ਦੇ ਦੀਦਾਰ ਕਰਨ ਦਾ ਤੁਹਾਡੇ ਮੈਲਬਰਨ ਸ਼ਹਿਰ 'ਚ ਮੌਕਾ ਮਿਲਿਆ, ਨਿਊਜ਼ੀਲੈਂਡ ਵੀ ਆਲਮੋਸਟ 3-4 ਸੈਸ਼ਨ ਸਾਡੇ ਅੱਡ-ਅੱਡ ਥਾਵਾਂ ਤੇ ਹੋਏ। ਇੱਕ ਗੱਲ ਮੈਂ ਬਾਰ-ਬਾਰ ਰਿਪੀਟ ਕਰਕੇ ਕਹਿੰਦਾ ਕਿ ਅਸੀਂ ਅੱਜ ਜਿਸ ਮੁਕਾਮ ਤੇ ਖੜੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ, ਬਹੁਤ ਸਾਰੇ ਚੈਲੰਜਸ ਨੇ। ਚੈਲੰਜਸ ਵੀ, ਹੀਰੇ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ, ਕੀਮਤੀ ਚੀਜ਼ ਅਸੀਂ ਬਹੁਤ ਪ੍ਰੋਟੈਕਟ ਕਰਕੇ ਰੱਖਦੇ ਹਾਂ। ਕੌਡੀਆਂ ਤਾਂ ਰੁਲਦੀਆਂ ਹੁੰਦੀਆਂ ਨੇ। ਸਿੱਖੀ ਬਹੁਤ ਕੀਮਤੀ ਹੈ। ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ। ਸਿੱਖੀ ਦੀ ਵਿਚਾਰਧਾਰਾ, ਜਦੋਂ ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਵਾਲੇ ਦਿਨ ਰਾਵੀ ਪਾਰ ਬੈਠਿਆਂ ਨਵਾਂ ਘੱਲੂਘਾਰਾ ਨਜ਼ਮ ਲਿਖੀ ਸੀ, ਤਾਂ ਉਹਦੀ ਇੱਕ ਲਾਈਨ ਹੈ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ 5 ਸਦੀਆਂ ਦਾ ਵੈਰ, ਕੋਈ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ, ਵਿਚਾਰਧਾਰਾ ਹੈ। ਜਿਹੜਾ ਥਾਟ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ, ਬ੍ਰਾਹਮਣ ਨੇ ਸਮਝਿਆ ਕਿ ਇਹ ਮੇਰਾ ਕਾਲ ਹੈ, ਕਿਉਂਕਿ ਬ੍ਰਾਹਮਣ ਦਾ ਸਿਧਾਂਤ ਵਿਤਕਰੇ ਦੇ ਉੱਤੇ ਖੜਾ ਸੀ। ਇੱਥੇ ਉਹ ਸਿਧਾਂਤ ਸੀ ਜਿੱਥੇ ਸਭ ਨੂੰ ਕਲਾਵੇ 'ਚ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਰੰਗਰੇਟੇ ਗੁਰੂ ਕੇ ਬੇਟੇ, ਆਓ ਭਾਈ ਜੈਤਾ ਜੀ ਮੇਰੇ ਗਲ ਨਾਲ ਲੱਗੋ। ਹੁਣ ਇਹ ਕਿਉਂ ਜਿਹਾ ਸੀਨ ਹੋਏਗਾ ਕਿ ਲਗਭਗ 9 ਸਾਲ ਦੀ ਉਮਰ ਦੇ ਬਾਲਾ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਜਿੱਥੇ ਅਨੰਦਪੁਰ ਸਾਹਿਬ ਦੀਆਂ ਆਊਟਸਕਰਟਸ ਤੇ ਆ ਕੇ ਆਪਣੇ ਪਿਤਾ ਦਾ ਸੀਸ ਲੈ ਰਹੇ ਨੇ, ਉੱਥੇ ਭਰ ਜਵਾਨੀ ਦੇ ਵਿੱਚ ਭਾਈ ਜੈਤਾ, ਜਿਹੜੇ ਬਾਅਦ 'ਚ ਭਾਈ ਜੀਵਨ ਸਿੰਘ ਬਣ ਕੇ ਵੱਡੇ ਯੋਧੇ ਵੀ ਹੁੰਦੇ ਨੇ, ਸਰਸਾ ਦੇ ਕੰਢੇ ਯੁੱਧ ਦੇ ਵਿੱਚ ਸ਼ਹੀਦ ਹੁੰਦੇ ਨੇ, ਉਹਨਾਂ ਨੂੰ ਗਲ ਨਾਲ ਲਾ ਕੇ ਉਹੀ ਪ੍ਰੋਮਿਸ ਸੀ, ਨਾਨਕ ਤਿਨ ਕੈ ਸੰਗ ਸਾਥ। ਇੱਥੇ ਗੁਰੂ ਕੇ ਬੇਟੇ ਦੀ ਗੱਲ, ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਫਰਮਾਨ, ਅੰਮ੍ਰਿਤ ਦੀ ਦਾਤ ਬਖਸ਼ ਕੇ, ਅੱਜ ਤੋਂ ਤੁਹਾਡੀ ਕੁਲ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਇਹ ਫਰਮਾਨ, ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ बनाऊं, तबै गोविंद सिंह नाम कहूं। इन गरीब सिखन को देऊं पातशाही, ये याद रखें हमरी गुरियाई। ਇਹ ਪਾਤਸ਼ਾਹਤ ਐਵੇਂ ਨਹੀਂ ਮਿਲੀ ਹੋਈ। ਜਦੋਂ ਪ੍ਰੋਫੈਸਰ ਪੂਰਨ ਸਿੰਘ ਸਿੱਖ ਵੱਲ ਦੇਖਦੇ ਆ, ਕਹਿੰਦੇ ਨੇ ਤੁਰਥੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਇਹ ਸਤਿਗੁਰ ਦੇ ਬੰਦੇ ਨੇ, ਇਹ ਤੁਰਥੀ ਆਜ਼ਾਦ ਨੇ, ਇਹ ਕਿਸੇ ਗੁਲਾਮੀ, ਡਰ, ਭੈ, ਖੌਫ 'ਚ ਰਹਿਣ ਵਾਲੇ ਨਹੀਂ। ਔਰ ਇਹੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਰਾਜਯੋਗ ਦੀ ਗੱਲ, ਗੁਰੂ ਨਾਨਕ ਪਾਤਸ਼ਾਹ ਨੂੰ ਫਰਮਾਇਆ, ਰਾਜਯੋਗ ਜਿਨ ਮਾਣਿਓ,
ਜਦੋਂ ਅਸੀਂ ਮੀਰੀ ਪੀਰੀ ਦੀ ਗੱਲ, ਜਦੋਂ ਅਸੀਂ ਭਗਤੀ ਸ਼ਕਤੀ ਦੀ ਗੱਲ ਤੇ ਸੰਤ ਸਿਪਾਹੀ ਦੀ ਗੱਲ ਕਰਦੇ, ਤੇ ਇਹ ਉਹੀ ਵਿਚਾਰਧਾਰਾ ਦੀ ਕੰਟੀਨਿਊਟੀ ਹੈ। ਇੱਕ ਪਾਸੇ ਬਾਬਾ ਦੀਪ ਸਿੰਘ, ਉਹਨਾਂ ਦੀ ਕਲਮ ਚੱਲਦੀ ਹੈ, 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੱਥੀਂ ਲਿਖ ਕੇ, ਦਮਦਮੀ ਟਕਸਾਲ, ਜਾਂ ਜਦੋਂ ਅਸੀਂ ਦਮਦਮਾ ਸਾਹਿਬ ਜਾਂ ਉਸ ਮੁਕਾਮ ਦੀ ਗੱਲ ਕਰਦੇ, ਇੱਕ ਪਾਸੇ ਲਰਨਿੰਗ ਦੀ ਗੱਲ ਹੈ। ਜੇ ਹੁਣ ਲਿਖਣ ਸਾਰ ਦੇ ਵਿੱਚ ਗੁਰੂ ਸਾਹਿਬ ਕਲਮਾਂ ਕੱਢ ਕੇ ਸਿਆਹੀ ਪਾ ਕੇ ਕਹਿੰਦੇ ਨੇ ਇਹ ਮੇਰੀ ਕਾਂਸ਼ੀ ਹੈ। ਕਾਂਸ਼ੀ ਬਨਾਰਸ ਦਾ ਪੁਰਾਣਾ ਨਾਂ ਹੈ, ਬ੍ਰਾਹਮਣਵਾਦ ਦਾ ਲਰਨਿੰਗ ਦਾ ਸੈਂਟਰ ਹੀ ਨਹੀਂ, ਸਾਰੀ ਡਿਸਕ੍ਰਿਮੀਨੇਸ਼ਨ ਹੀ ਉੱਥੋਂ ਨਿਕਲਦੀ ਸੀ। ਬੁੱਧ ਜਿਹੜਾ 2500 ਸਾਲ ਪਹਿਲਾਂ ਹੋਇਆ, ਜਦੋਂ ਉਹਨੂੰ ਗਿਆ ਦੇ ਵਿੱਚ, ਬੌਧ ਗਿਆ ਦੇ ਵਿੱਚ ਗਿਆਨ ਹੋਇਆ, ਉੱਥੋਂ ਤੁਰਿਆ, ਉਹਨੇ ਪਹਿਲਾ ਜਿਹੜਾ ਲੈਕਚਰ ਕੀਤਾ ਬੁੱਧ ਨੇ ਆਪਣੇ ਚੇਲਿਆਂ ਦੇ ਨਾਲ, ਉਹ ਬਨਾਰਸ ਤੋਂ ਕੁਛ ਥੋੜਾ ਬਾਹਰ, ਜਿਹਨੂੰ ਸਾਰਨਾਥ ਕਹਿੰਦੇ ਨੇ, ਉਹ ਸਾਰਨਾਥ ਦੇ ਮੁਕਾਮ ਤੇ ਖਲੋ ਕੇ ਬੁੱਧ ਨੇ ਕਿਹਾ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਇਹ ਸੀ ਪਹਿਲਾ ਚੈਲੰਜ। ਔਰ ਇਹੀ ਕਾਰਨ ਹੈ ਕਿ ਜਦੋਂ ਅਲਾਮਾ ਇਕਬਾਲ, ਜਿਹੜੇ ਬਹੁਤ ਵੱਡੇ ਮਸ਼ਰਕ ਦੇ ਸ਼ਾਇਰ ਵੀ ਹੋਏ ਔਰ ਪਾਕਿਸਤਾਨ ਦਾ ਥਾਟ ਉਹਨਾਂ ਨੇ ਦਿੱਤਾ, ਤੇ ਜਦੋਂ ਉਹ ਨਾਨਕ ਨਜ਼ਮ, ਉਹਨਾਂ ਦੀ ਇੱਕ ਪੁਸਤਕ ਹੈ ਬਾਂਗੇ ਦਰਾ, ਉਸ ਦੇ ਵਿੱਚ ਇੱਕ ਨਜ਼ਮ ਦਾ ਨਾਂ ਹੈ ਨਾਨਕ, ਉਹਦੇ 'ਚ ਉਹ ਬੁੱਧ ਦੀ ਗੱਲ ਪਹਿਲਾਂ ਕਰਦੇ ਨੇ ਕਿ ਜੀ ਬੁੱਧ ਨੇ ਬ੍ਰਾਹਮਣ ਨੂੰ ਚੈਲੰਜ ਕੀਤਾ, ਔਰ ਉਹ ਕਹਿੰਦੇ ਨੇ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ ਯਕ ਦਾਨਾ ਕੀ, ਕਿ ਤੁਹਾਨੂੰ ਇਸ ਧਰਤੀ ਦੇ ਲੋਕ, ਹਿੰਦੁਸਤਾਨ ਖਿੱਤੇ ਦੇ, ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਉਹ ਬੜਾ ਕੀਮਤੀ ਹੀਰਾ ਸੀ, ਉਸਦੇ ਥਾਟ ਦੇ ਵਿੱਚ ਬੜੀ ਜਾਨ ਸੀ। आश्कार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जिमी काबल न थी। कि खुश्क फलसफा वेदां शास्त्रां दा, बुद्ध दा थॉट उड़ गया। और फिर अलामा इकबाल 2000 साल अगे चले जाते हैं। बिटवीन बुद्ध एंड गुरु नानक पातशाह लगभग 2000 साल का सफ़र है। तो अलामा कहते हैं बुद्ध कदा फिर बाद मुद्दत के मगर रोशन हुआ, नूरे अब्राहम से आज़र का घर रोशन हुआ। कि ये बुद्ध परस्तां दा मुल्क फिर मुद्दतां दे बाद जागया। गुरु नानक दा आना इवें ही है, मानो आज़र दे घर अब्राहम ईसाइयां दे भी प्रॉफिट ने, मुसलमान हज़रत इब्राहिम कहते हैं। और उन्होंने कहा कि भाई उन्हों का आना होया। और वो गुरु नानक जिन्हां दे सामने सी कि आह शूदर के लिए हिंदुस्तान गम खाना है, दर्द इंसानी से इस बस्ती का दिल बेगाना है। जिन्हां दे अंदर दर्द ना दी कोई चीज़ नहीं। लफ्ज़ देखो, गुरु नानक पातशाह ने उन्होंने जदों बुच्चड़ ऑफ द वर्ल्ड किया ब्राह्मण नूं, मत्थे टिक्का, तेड़ धोती का खाई, हथ छुरी, जगत कसाई दे हथ च छुरी है। ये मर्डरर है, ये कातल है, ये बुचर ऑफ द वर्ल्ड है। और अलामा इकबाल कहते हैं कि ये इन्हां दे अंदर आह शूदर के लिए हिंदुस्तान गम खाना है, दर्द इंसानी से इस बस्ती का दिल बेगाना है। इन्हों कोई इंसानी दर्द नहीं है। फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। गुरु नानक पातशाह ने झंझोड़ के उस धरती के लोगों को मर्द कामिल, इस्लाम दे विच मुहम्मद नबी तो बिना कोई मर्द कामिल नहीं है। पर अलामा इकबाल गुरु नानक पातशाह नूं कहंदे ने मर्द कामिल आए और उन्होंने जिहड़ी है तौहीद, साहिब मेरा एको है भाई एको है, ये सारी तब्दीली। सो जदों तक असीं सिद्धांत दे मूल नूं नहीं समझांगे, सानू खालिस्तान की स्ट्रगल भी समझ नहीं आएगी, शहीदां दा संकल्प भी समझ नहीं आएगा। तो संत पिंडरावाले जदों ये कहंदे सन, खालसा जी शहीदां दे खून दा हक लैणा, ये हक लैणा तां है पहलां असीं शहीद दा रुतबा और जिस कॉज दे लई वो समर्पित हो के तुरदे ने, उन्हां दे अंदर जिहड़े जीवन मुक्त होए हुंदे ने, उन्हां दे अंदर कोई राज भाग दी भुख नहीं हुंदी वही है मन प्रीत चरण कमलारे। कई बार मैनूं याद है भी बीबी रजिंदर कौर ने धर्मयुद्ध मोर्चे के दौरान एक स्पीच, जदों राज ना चाहो मुक्त ना चाहो मन प्रीत चरण कमलारे, इहनूं मिसइंटरप्रेट किया। संतां ने भी उहनूं ताड़िया। तो प्रिंसीपल नॉट प्रिंसीपल सर भरपूर सिंह बलबीर, ਜਿਹੜੇ ਅਕਾਲੀ ਪੱਤਰਕਾਰ ਦੇ ਚੀਫ ਐਡੀਟਰ ਹੁੰਦੇ ਸਨ ਉਹਨਾਂ ਜ਼ਮਾਨਿਆਂ 'ਚ,
ਉਹਨਾਂ ਨੇ ਕਾਊਂਟਰ ਕੀਤਾ, ਕਿਉਂਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਭਟਕਾਉਣ ਦੀ ਕੋਸ਼ਿਸ਼ ਕਰਨਗੇ, ਪਰ ਸਾਡਾ ਕੇਸ ਸੱਚ, ਹੱਕ, ਇਨਸਾਫ ਤੇ ਆਧਾਰਿਤ ਹੈ। ਇਹ ਬਦਕਿਸਮਤੀ ਸੀ ਕੌਮ ਦੀ ਕਿ 47 ਦੇ ਦੌਰ 'ਚ ਜਦੋਂ ਅੰਗਰੇਜ਼ ਜਾ ਰਹੇ ਸਨ, ਉਹ ਦੇਣਾ ਚਾਹੁੰਦੇ ਸਨ। ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ। ਅਸੀਂ ਕੋਈ ਹੋਰ ਕਿਸੇ ਨੂੰ ਕੁਛ ਨਾ ਵੀ ਕਹੀਏ, ਮੈਂ ਅਕਸਰ ਉਰਦੂ ਦਾ ਇਹ ਸ਼ੇਅਰ ਦੁਹਰਾਉਂਦਾ, ਜਿਹੜਾ ਉਸ ਗਲਤੀ ਨੂੰ, ਉਸ ਗੁਨਾਹ ਨੂੰ, ਉਸ ਬਲੰਡਰ ਨੂੰ ਬਿਆਨਦਾ ਹੈ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ, ਜਬ ਲਮहों ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਕਈ ਵਾਰ ਸਕਿੰਟਾਂ ਦੀ ਗਲਤੀ ਤੁਹਾਨੂੰ ਕੋਹਾਂ ਦੇ ਉੱਤੇ ਲਿਜਾ ਕੇ ਸੁੱਟ ਦਿੰਦੀ ਹੈ। ਇਹਨਾਂ ਸਾਰੇ ਸਾਲਾਂ 'ਚ 37 ਸਾਲ ਸਿੱਖਾਂ ਨੇ 47 ਤੋਂ 84 ਤੱਕ, ਕਿਉਂਕਿ ਇਹ ਕੇਸ ਬਿਲਡ ਕਰਨਾ ਇਸ ਲਈ ਜ਼ਰੂਰੀ ਹੈ ਕਿ ਕੋਈ ਸਾਨੂੰ ਇਹ ਇਲਜ਼ਾਮ ਨਾ ਦੇ ਕਿ ਜੀ ਅਸੀਂ ਜਿਹੜਾ ਉਹ ਹਥਿਆਰਬੰਦ ਸੰਘਰਸ਼ ਕਿਉਂ ਆਏ, ਇਹਦੀ ਲੋੜ ਕੀ ਪਈ, ਕਿਉਂਕਿ ਇਹ ਇੱਕ ਬਹੁਤ ਵਾਰ ਜਿਨ੍ਹਾਂ ਨੇ ਕੁਛ ਨਹੀਂ ਕਰਨਾ ਹੁੰਦਾ ਉਹ ਇਸ ਕਿਸਮ ਦੀਆਂ ਬਹਿਸਾਂ ਛੇੜ ਕੇ ਬਹਿ ਜਾਂਦੇ ਨੇ। ਲੇਕਿਨ ਸਾਨੂੰ ਇਹ ਸਮਝਣਾ ਹੋਏਗਾ ਵੀ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ। ਪਹਿਲਾਂ ਤਾਂ 10 ਅਕਤੂਬਰ 1947 ਨੂੰ 9 ਜਾਂ 10 ਅਕਤੂਬਰ ਪਹਿਲਾ ਸਰਕੂਲਰ ਜਿਹੜਾ ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਨਹਿਰੂ ਪ੍ਰਾਈਮ ਮਿਨਿਸਟਰ, ਪਟੇਲ ਹੋਮ ਮਿਨਿਸਟਰ, ਜਾਰੀ ਕੀਤਾ ਗਿਆ ਡਿਪਟੀ ਕਮਿਸ਼ਨਰਸ ਦੇ ਨਾਂ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂ ਨੇ, ਇਹਨਾਂ ਲਈ ਵੱਡਾ ਖਤਰਾ ਹੈ। ਤੇ ਡਿਪਟੀ ਕਮਿਸ਼ਨਰਸ ਨੂੰ ਇਹ ਹੱਕ ਦਿੱਤੇ ਗਏ ਕਿ ਉਹ ਲੋੜੀਂਦੀਆਂ ਕਾਰਵਾਈਆਂ ਕਰਨ। ਪਾਰਟੀਸ਼ਨ ਤੋਂ ਪਹਿਲਾਂ 29 ਜ਼ਿਲ੍ਹੇ ਸਨ ਪੰਜਾਬ ਦੇ, 16 ਪਾਕਿਸਤਾਨ ਨੂੰ ਮਿਲੇ, 13 ਇੱਧਰਲੇ ਪੰਜਾਬ 'ਚ ਆਏ। ਉਹਨਾਂ 'ਚੋਂ ਵੀ ਸਿਰਫ 2 ਜਾਂ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਿੱਖ ਸਨ, 2 ਤਾਂ ਮਰੀ ਜ਼ਮੀਰ ਵਾਲੇ ਸਨ। ਸਰ ਕਪੂਰ ਸਿੰਘ ਕਾਂਗੜਾ ਜ਼ਿਲ੍ਹਾ ਉਦੋਂ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹਦੇ ਡਿਪਟੀ ਕਮਿਸ਼ਨਰ ਸਨ। 13-14 ਸਾਲ ਦੀ ਉਹਨਾਂ ਦੀ ਨੌਕਰੀ ਸੀ ਔਰ ਉਹਨਾਂ ਨੇ ਇਤਰਾਜ਼ ਕੀਤਾ। ਨਤੀਜਾ ਉਹਨਾਂ ਨੂੰ ਸਸਪੈਂਡ ਕੀਤਾ, ਕਰਪਸ਼ਨ ਦਾ ਚਾਰਜ ਲਾ ਕੇ ਫਿਰ ਡਿਸਮਿਸ ਕੀਤਾ। ਉਹਨਾਂ ਨੇ ਸੁਪਰੀਮ ਕੋਰਟ ਤੱਕ ਕੇਸ ਲੜਿਆ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਫਾਈਲ ਹੀ ਗਾਇਬ ਕਰ ਦਿੱਤੀ ਗਈ ਜਿਹਦੇ 'ਚ ਉਹ ਸਰਕੂਲਰ ਸੀ। ਤੇ ਸਰ ਕਪੂਰ ਸਿੰਘ ਨੇ ਜਦੋਂ ਸਾਚੀ ਸਾਖੀ, ਇਹ ਸੱਚੀ ਕਹਾਣੀ ਸੰਤਨ ਕੀ ਸੁਣ ਸਾਚੀ ਸਾਖੀ ਲਿਖੀ, ਤੇ ਉਹਨਾਂ ਨੇ ਕਿਹਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਗੁਰੂ ਰਾਖਾ ਪਾਈ ਸਿਖੜੇ ਕਾ, ਕਿ ਵੀ ਇਹ ਤਿਕੜੀ ਉਹੀ ਨਹਿਰੂ, ਪਟੇਲ ਔਰ ਤ੍ਰਿਵੇਦੀ ਦੀ। ਅੱਜ ਜੇ ਤਿਕੜੀ ਦੀ ਗੱਲ ਕਰੀਏ, ਮੋਦੀ, ਅਮਿਤ ਸ਼ਾਹ, ਅਜੀਤ ਡੋਵਾਲ, ਇਹ ਤਿਕੜੀ ਤੁਸੀਂ ਸਮਝਦੇ ਹੋ ਕਿਸ ਹੱਦ ਤੱਕ ਜ਼ੁਲਮਾਂ ਦੀ ਕਹਾਣੀ ਹੈ। ਕੱਲਾ ਇਹ ਨਹੀਂ ਵੀ ਉਹਨਾਂ ਨੇ ਪੰਜਾਬ ਦੇ ਅੰਦਰ ਜੋ ਕੁਛ ਕੀਤਾ, ਕਰ ਰਹੇ ਨੇ, ਪੰਜਾਬ ਦੇ 22-23 ਜ਼ਿਲ੍ਹਿਆਂ 'ਚ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ 'ਚ NIA ਦੇ ਦਫ਼ਤਰ ਬਣਾਏ। ਹੁਣ ਕਨਸਟੀਟਿਊਸ਼ਨ ਲਾ ਐਂਡ ਆਰਡਰ ਨੂੰ ਸਟੇਟ ਸਬਜੈਕਟ ਮੰਨਦਾ ਹੈ, ਪਰ ਇਹਨਾਂ ਨੇ ਪੂਰਾ ਜਿਹਨੂੰ ਮਰਜ਼ੀ ਉਹ ਚੁੱਕ ਲੈਂਦੇ ਨੇ, ਜਿਹਨੂੰ ਮਰਜ਼ੀ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰ ਦਿਓ, ਕਿਸੇ ਨੂੰ ਬਾਹਰਲਿਆਂ ਨਾਲ ਸੰਬੰਧ ਕਰਕੇ ਮਾਰ ਦਿਓ। ਔਰ ਉਹਨਾਂ ਦੇ ਗੰਦੇ ਹੱਥ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਜਦੋਂ ਅਸੀਂ ਦੇਖਦੇ ਹਾਂ ਆ ਮਈ ਦੇ ਮਹੀਨੇ 'ਚੋਂ ਅਸੀਂ ਗੁਜ਼ਰ ਰਹੇ ਹਾਂ, 2 ਦਿਨ ਬਾਅਦ ਹੀ ਉਹ ਦਿਨ ਹੈ ਜਿਸ ਦਿਨ 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਜਿਹੜੇ ਸਾਡੇ ਸੰਘਰਸ਼ ਦੇ ਬਹੁਤ ਅਣਖੀਲੇ ਯੋਧੇ, ਜਦੋਂ ਅਸੀਂ ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜੇ ਆ ਉਹ ਸੈਕਰੀਫਾਈਸਿਸ ਦੇਖਦੇ ਹਾਂ। ਪਹਿਲੇ ਜਰਨੈਲ ਭਾਈ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ, ਔਰ ਇਹ 2 ਯੋਧੇ ਸਾਡੇ ਉਹ ਨੇ, ਭਾਈ ਮਨਵੀਰ ਸਿੰਘ ਚਹੇੜੂ, ਜਨਰਲ ਲਾਭ ਸਿੰਘ, ਜਿਨ੍ਹਾਂ ਨੇ 84 ਤੋਂ ਪਹਿਲਾਂ ਹੀ ਆ ਕੇ ਸੰਤਾਂ ਦੇ ਥਾਪੜੇ ਦੇ ਨਾਲ ਜਿਹੜਾ ਉਹ ਆਪਣੀ ਸੇਵਾ ਸ਼ੁਰੂ ਕੀਤੀ ਸੀ। ਔਰ ਜਨਰਲ ਲਾਭ ਸਿੰਘ, ਜਿਨ੍ਹਾਂ ਦਾ ਲਾਭ ਸਿੰਘ ਨਾਂ ਵੀ ਸੰਤਾਂ ਦਾ ਦਿੱਤਾ ਹੋਇਆ, ਉਹਨਾਂ ਦਾ ਸੁਖਦੇਵ ਸਿੰਘ ਨਾਂ ਸੀ, ਉਹ ਆਪਣੀ ਸਰਕਾਰੀ ਗਨ ਦੇ ਨਾਲ ਪਹੁੰਚੇ ਸੀ ਤੇ ਸੰਤਾਂ ਨੇ ਕਿਹਾ ਕਿ ਭਾਈ ਤੇਰੇ ਤੋਂ ਬੜਾ ਲਾਭ ਹੋਣਾ ਪੰਥ ਨੂੰ। ਸੋ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਦੇ ਦੌਰਾਨ ਵੀ ਉਹ ਜੂਝੇ। ਜਦੋਂ ਟੈਂਕ ਔਰ ਦੂਜੇ ਆਏ, ਸੰਤਾਂ ਦੇ ਹੁਕਮ ਥੱਲੇ ਬਾਹਰ ਵੀ ਨਿਕਲੇ ਜੋਧਪੁਰ ਜੇਲ੍ਹ 'ਚ। ਔਰ ਫਿਰ ਭਾਈ ਮਨਵੀਰ ਸਿੰਘ ਚਹੇੜੂ, ਉਹਨਾਂ ਦੇ ਖਾਲਿਸਤਾਨ ਕਮਾਂਡੋ ਫੋਰਸ ਨੇ ਇੱਕ ਬੜਾ ਡੇਅਰਿੰਗ ਐਕਟ ਕਰਕੇ ਜਲੰਧਰ ਕਚਹਿਰੀਆਂ 'ਚੋਂ ਜਿਹੜਾ ਇਹਨਾਂ ਸਾਰਿਆਂ ਨੂੰ 3-4 ਸਿੰਘਾਂ ਨੂੰ ਛੁਡਾਇਆ। ਔਰ ਫਿਰ ਜਨਰਲ ਲਾਭ ਸਿੰਘ ਦੇ ਥੱਲੇ ਕਿੰਨੇ ਵੱਡੇ ਕਾਰਨਾਮੇ ਹੋਏ। ਔਰ ਉਸੇ ਫੋਰਸ ਦੇ ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਦੀ ਜਦੋਂ ਤੁਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਉਹ ਸਾਰਾ ਵੇਰਵਾ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦਾ ਦੇਖਦੇ ਹੋ, ਅਸੀਂ ਅੱਜ ਇਹਨਾਂ ਮੁਲਕਾਂ ਦੇ ਵਿੱਚ ਬੜਾ ਚੰਗਾ ਜੀਵਨ ਜੀ ਰਹੇ ਹਾਂ। ਬਹੁਤ ਮਿਹਨਤ
ਵੀ ਤੁਸੀਂ ਸਾਰੇ ਕਰਦੇ ਹੋ। ਲੇਕਿਨ ਇੱਕ ਵਾਰੀ ਧਿਆਨ ਮਾਰੋ ਕਿ ਜਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਸ਼ਹੀਦ ਕਰ ਦਿੱਤੇ ਜਾਂਦੇ ਨੇ, ਉਹਨਾਂ ਅਣਪਛਾਤੀਆਂ ਲਾਸ਼ਾਂ 'ਚ ਜਿਹੜੀ ਲਿਸਟ ਜਸਵੰਤ ਸਿੰਘ ਖਾਲੜਾ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ 3 ਸ਼ਮਸ਼ਾਨ ਘਾਟਾਂ 'ਚੋਂ ਲੱਭੀ, ਜਿਹਦੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਵੀ ਸ਼ਹੀਦ ਕਰ ਦਿੱਤੇ ਜਾਂਦੇ ਨੇ। ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਪਾਕਿਸਤਾਨ 'ਚ ਬੈਠੇ ਨੇ, ਕੋਈ ਬਹੁਤ ਜ਼ਿਆਦਾ ਐਕਟੀਵਿਟੀ ਨਜ਼ਰ ਨਹੀਂ ਹੈ, ਪਰ ਹਕੂਮਤ ਨੂੰ ਹਰ ਉਹ ਸਿੱਖ ਰੜਕਦਾ ਜਿਹੜਾ ਸੱਚ ਹੱਕ ਇਨਸਾਫ ਦਾ ਪਾਂਧੀ ਹੈ, ਜਿਹੜਾ ਸੱਚ ਹੱਕ ਇਨਸਾਫ ਦੇ ਲਈ ਆਵਾਜ਼ ਬੁਲੰਦ ਕਰਦੇ, ਔਰ ਉੱਥੇ ਕਿਵੇਂ ਉਹਨਾਂ ਦਾ ਮਰਡਰ ਕੀਤਾ ਜਾਂਦਾ ਹੈ, ਸ਼ਹੀਦ ਕੀਤਾ ਜਾਂਦਾ ਹੈ। ਇਹ 7 ਮਈ 2023 ਦੀ ਕਹਾਣੀ ਹੈ। 15 ਜੂਨ 2023 ਯੂਕੇ ਦਾ ਸ਼ਹਿਰ ਬਰਮਿੰਘਮ ਭਾਈ ਅਵਤਾਰ ਸਿੰਘ ਖੰਡਰ, ਜਿਨ੍ਹਾਂ ਦੇ ਪਿਤਾ ਭਾਈ ਕੁਲਵੰਤ ਸਿੰਘ ਖੁਖਰਾਣਾ ਬਹੁਤ ਜ਼ਬਰਦਸਤ ਸਿੰਘ ਸਨ, ਔਰ ਇਹ ਬਹੁਤ ਛੋਟੇ, ਜਦੋਂ ਕਿ ਇਹਨਾਂ ਦੇ ਮਾਤਾ ਜੀ ਟੀਚਰ, ਜਦੋਂ ਭਾਈ ਕੁਲਵੰਤ ਸਿੰਘ ਖੁਖਰਾਣਾ ਦੀ ਸ਼ਹਾਦਤ ਹੁੰਦੀ ਹੈ, ਔਰ ਜਿਵੇਂ ਉਹ 2014 ਦੇ ਵਿੱਚ ਆਲਮੋਸਟ ਪੜ੍ਹਨ ਦੇ ਲਈ ਯੂਕੇ ਆਉਂਦੇ ਨੇ, ਔਰ ਜਦੋਂ 2015 'ਚ ਮੋਦੀ ਪਹਿਲੀ ਵਾਰ ਯੂਕੇ ਦੀ ਵਿਜ਼ਿਟ 'ਤੇ ਆਉਂਦੇ, ਜਿਹੜਾ ਡੋਜ਼ੀਅਰ ਯੂਕੇ ਸਰਕਾਰ ਨੂੰ ਦਿੱਤਾ ਜਾਂਦਾ ਵੀ ਇਹ ਸਾਡੇ ਹਵਾਲੇ ਕਰੋ, ਉਹਨਾਂ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਨਾਮ ਵੀ ਹੈ। ਤੁਸੀਂ ਅੰਦਾਜ਼ਾ ਦੇਖੋ ਕਿ ਵੀ ਇਹਨਾਂ ਦੇ ਜਿਹੜੇ ਟੈਕਟਿਕ ਨੇ ਅੱਜ ਕਿਸ ਹੱਦ ਤੱਕ ਨੇ। 15 ਜੂਨ 2023 ਨੂੰ ਜਦ ਇੱਕ ਹੈਲਥੀ ਅਵਤਾਰ ਸਿੰਘ ਖੰਡਾ, ਜਿਹੜੇ 2 ਹਫ਼ਤੇ ਪਹਿਲਾਂ ਹੀ ਇੱਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹ ਪਲਾਂਟ ਵੀ ਕੀਤਾ ਗਿਆ ਜੀ, ਕੈਂਸਰ, ਲਿਊਕੀਮੀਆ, ਫਲਾਣਾ ਟਿਮਕਾ, ਕੋਈ ਡੈਥ ਇਵੇਂ ਨਹੀਂ ਹੁੰਦੀ, ਲੇਕਿਨ ਸਲੋ ਕੈਮੀਕਲ ਜਿਹੜੇ KGB ਔਰ ਇਹਨਾਂ ਦੀ ਟ੍ਰੇਨਿੰਗ ਦੇ ਰਾਹੀਂ ਹੈ, ਉਹਨਾਂ ਦਾ ਵੀ ਜਿਹੜਾ ਹੈ ਉਹ ਕੋਲਡ ਬਲੱਡਡ ਮਰਡਰ, ਉਸ ਲਈ ਅਸੀਂ ਸਾਡੇ ਲਈ ਸ਼ਹੀਦ ਨੇ। ਫਿਰ ਤੁਸੀਂ ਕੈਨੇਡਾ 'ਚ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ, ਜਿਹੜੇ ਖਾਲਿਸਤਾਨ ਰੈਫਰੈਂਡਮ ਕੈਨੇਡਾ ਦੇ ਵੀ ਕਨਵੀਨਰ ਸਨ, ਜਿਹੜੇ ਇੱਕ ਨਿਸ਼ਕਾਮ ਸੇਵਕ, ਜਿਵੇਂ ਬੇਸ਼ੱਕ ਮੁੱਖ ਸੇਵਾਦਾਰ ਹਰ ਥਾਂ ਜਿਹੜੀ ਹੈ ਉਹਨਾਂ ਦਾ ਇੱਕ ਮਾਣ ਹੁੰਦਾ ਜਿਹਨੂੰ ਬਣਾਇਆ ਜਾਂਦਾ, ਪਰ ਜੇ ਹਰਦੀਪ ਸਿੰਘ ਨਿੱਜਰ ਨੂੰ ਦੇਖਣਾ ਹੋਏ ਤਾਂ ਉਹ ਉਵੇਂ ਹੀ ਸੇਵਾ ਵਾਲੇ ਕੱਪੜਿਆਂ 'ਚ ਕਿਤੇ ਲੰਗਰ ਦੇ ਵਿੱਚ ਭਾਂਡੇ ਮਾਂਜ ਰਹੇ ਨੇ, ਕਿਤੇ ਜੋੜਿਆਂ ਦੀ ਸੇਵਾ ਕਰ ਰਹੇ ਨੇ, ਇਸ ਕਦਰ। ਔਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਔਰ ਜਦੋਂ ਮੈਂ ਅੱਜ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਤਾਜ਼ਾ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ ਹੈ, ਤੁਸੀਂ ਸ਼ਹੀਦਾਂ ਦੀ ਬਰਕਤ ਹੁੰਦੀ ਹੈ। ਫਿਰ ਸ਼ਹੀਦ ਬਾਬਾ ਦੀਪ ਸਿੰਘ ਤੋਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਤੇ 2 ਸ਼ਖਸੀਅਤਾਂ ਮੈਂ ਦੇਖਦਾ ਆਪਣੇ, ਬੇਸ਼ੱਕ ਸਾਡਾ ਐਕਟਿਵਿਜ਼ਮ 1970s ਦੇ ਅਖੀਰ 'ਚ ਹੀ ਹੁੰਦਾ। ਮੈਨੂੰ ਪਹਿਲੀ ਵਾਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਦੀਦਾਰ ਕਰਨ ਦਾ 1977 ਦੇ ਵਿੱਚ ਹੀ ਮੌਕਾ ਮਿਲਿਆ, ਜਦੋਂ ਉਹਨਾਂ ਨੇ ਅਜੇ ਸੇਵਾ ਸੰਭਾਲਿਆ। 3 ਕੁ ਮਹੀਨੇ ਹੋਏ ਸਨ। ਉਸ ਤੋਂ ਬਾਅਦ ਲਗਾਤਾਰਤਾ ਨਾਲ ਜੋ ਗੁਰੂ ਨੇ ਸੇਵਾ ਲਈ ਹੈ, ਉਹ ਇੱਕ ਆਪਣੇ ਆਪ 'ਚ ਉਹਨਾਂ ਦੀ ਇੰਸਪੀਰੇਸ਼ਨ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਥਾਟ ਹੈ, ਸਰਕਾਰਾਂ ਉੱਥੇ ਵਾਰ ਕਰਦੀਆਂ ਨੇ ਜਿੱਥੇ ਉਹਨਾਂ ਨੂੰ ਹੁੰਦਾ ਕਿ ਸਭ ਤੋਂ ਜ਼ਿਆਦਾ ਇਫੈਕਟਿਵਨੈਸ ਇੱਥੇ ਹੈ। ਔਰ ਤੁਸੀਂ ਇਸ ਨੂੰ ਸਮਝ ਸਕਦੇ ਹੋ ਕਿ ਉਹ ਸਾਡੀ ਦਮਦਮੀ ਟਕਸਾਲ ਹੋਏ, ਅਖੰਡ ਕੀਰਤਨੀ ਜਥਾ ਹੋਏ, ਜਿਹੜੇ ਫੋਰਬਿੰਜਰ ਨੇ, ਜਿਨ੍ਹਾਂ 'ਚੋਂ ਸਾਡੀ ਸਟਰਗਲ ਨਿਕਲਦੀ ਹੈ। ਦਮਦਮੀ ਟਕਸਾਲ 'ਚੋਂ ਇੰਨੀਆਂ ਫੋਰਸਿਸ, ਇੰਨੇ ਯੋਧੇ, ਸਾਰੇ ਜਿਹੜਾ ਜਥਾ ਸੰਤਾਂ ਨੇ ਤਿਆਰ ਕੀਤਾ, ਉਹਨਾਂ ਦੇ ਨਾਲ ਸਾਰੇ ਦਾ ਸਾਰਾ ਸ਼ਹੀਦ ਹੋਇਆ। ਇਹ ਛੋਟੀ ਗੱਲ ਨਹੀਂ ਹੈ। ਕਿਵੇਂ ਸ਼ਹੀਦੀ ਦੇ ਚਾਅ 'ਚ ਅੱਜ ਹੀ ਸਰ ਗੁਰਬਖਸ਼ ਸਿੰਘ ਬੈਂਸ, ਉਹਨਾਂ ਨੇ ਜਿਹੜਾ ਇੱਥੋਂ ਆਪਣਾ ਪਬਲੀਕੇਸ਼ਨ ਕੱਢਦੇ ਸੀ, ਉਹਦੇ 'ਚ ਉਹ ਪੁਰਾਣੀਆਂ ਕਾਪੀਆਂ ਦਿਖਾ ਰਹੇ ਸੀ, ਤਾਂ ਮੈਂ ਦੇਖ ਰਿਹਾ ਸੀ ਕਿ ਵੀ ਕਿਵੇਂ ਜਿਹੜਾ ਲਾਸਟ ਪਾਰਟ ਹੈ ਕਿ ਸੰਤ ਪਿੰਡਰਾਂ ਵਾਲੇ ਭਾਈ ਗੁਰਤੇਜ ਸਿੰਘ ਦੇ ਨਾਲ ਡਾਇਲੋਗ ਕਰ ਰਹੇ ਨੇ ਕਿ ਵੀ ਸਭ ਤੋਂ ਸੂਟੇਬਲ ਸ਼ਹੀਦੀ ਦੀ ਥਾਂ ਕਿਹੜੀ ਹੈ, ਜਿੱਥੇ ਬਾਬਾ ਦੀਪ ਸਿੰਘ ਨੇ ਆ ਕੇ ਸੀਸ ਟਿਕਾਇਆ, ਜਿੱਥੇ ਦੂਸਰਾ ਪਾਰਟ ਹੈ। ਔਰ ਫਿਰ ਅਲਟੀਮੇਟਲੀ ਜਿਹੜੀ ਥਾਂ ਉਹਨਾਂ ਨੇ ਕਿਹਾ ਕਿ ਇਸ ਕਿਸਮ ਦਾ ਹੋਏਗਾ, ਸ਼ਾਇਦ ਉਸ ਮੁਕਾਮ ਤੱਕ ਪਹੁੰਚਣ ਦਾ ਨਾ ਦਿੱਤਾ ਜਾਏ, ਤੇ ਉਹਨਾਂ ਦੀ ਸ਼ਹਾਦਤ ਉਹੀ 2 ਨਿਸ਼ਾਨ ਸਾਹਿਬ, ਮੀਰੀ ਪੀਰੀ ਦਾ, ਔਰ ਉਹੀ ਦਰਸ਼ਨੀ ਡਿਓੜੀ ਔਰ ਅਕਾਲ ਤਖਤ ਦੇ ਕੋਲ, ਔਰ ਜਿਹੜੇ ਸੰਗਤ ਨੂੰ ਹਮੇਸ਼ਾ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਆਪਣੀ ਸ਼ਹਾਦਤ ਦੇ ਨਾਲ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਇੱਕ ਰਾਤ ਪਹਿਲਾਂ ਸ਼ਹੀਦ ਹੋ ਜਾਂਦੇ ਨੇ। ਸ਼ਬਦ ਪੜ੍ਹਦੇ ਆ, ਗੁਰੂ ਕੀ ਗੋਦ ਹਾਸਲ ਕਰਦੇ ਨੇ, ਔਰ ਇਹ ਇਤਿਹਾਸ ਦੇ ਪੰਨਿਆਂ ਨੂੰ ਸ਼ਹਾਦਤਾਂ ਬਦਲ ਦਿੰਦੀਆਂ ਨੇ। ਬੇਸ਼ੱਕ ਉਦੋਂ ਸੈਂਸਰ ਲੱਗਾ ਹੋਇਆ ਸੀ। ਮੈਨੂੰ ਯਾਦ ਹੈ ਕਿ ਇੱਕ ਮੁਸਲਮਾਨ ਜਰਨਲਿਸਟ ਨੇ ਜਾਂ ਕਾਮਨਰ ਨੇ ਦਿੱਲੀ ਦੇ ਕਿਸੇ ਅਖਬਾਰ 'ਚ ਲੈਟਰ ਟੂ ਦਾ ਐਡੀਟਰ ਲਿਖਿਆ, ਔਰ ਉਹਦੇ 'ਚ ਉਹਨੇ ਕਿਹਾ
ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ wrote the history of coming hundreds of years on the night of June 5th, ਕਿ 5 ਜੂਨ ਦੀ ਰਾਤ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਆਉਣ ਵਾਲਿਆਂ ਸੈਂਕੜਿਆਂ ਸਾਲਾਂ ਦਾ ਇਤਿਹਾਸ ਲਿਖਿਆ। ਇੱਕ ਘਟਨਾ ਜਿਹੜੀ ਹੈ ਉਹ ਬਦਲ ਕੇ ਰੱਖ ਦਿੰਦੇ। ਜਿਹੜਾ ਦੁਸ਼ਮਣ ਦਾ ਜਰਨੈਲ ਹੈ, ਉਹਨਾਂ ਨੇ, ਦੁਸ਼ਮਣ ਨੇ ਉਸ ਕਿਸਮ ਦੇ ਲੋਕ ਲੱਭੇ ਹੁੰਦੇ ਨੇ ਜਿਹੜੇ ਤੁਹਾਡੇ ਚੋਂ ਹੀ ਹੋਣ। ਔਰ ਉਹ ਜਦੋਂ ਕੰਬਦਾ ਹੋਇਆ ਕੈਮਰਿਆਂ ਦੇ ਸਾਹਮਣੇ ਬਰਾੜ ਕੁਲਦੀਪ ਸਿੰਘ, ਉਹ ਇਹ ਕਹਿੰਦਾ ਕਿ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਕਿ ਜੇ ਵਿਰੋਧੀ ਨੂੰ ਉਹਦਾ ਬਣਦਾ ਹੱਕ ਦੇਣਾ ਹੋਏ, ਅਖੀਰਲੀ ਗੋਲੀ ਔਰ ਅਖੀਰਲੇ ਸਾਹ ਤੱਕ ਲੜੇ। ਜੂਨ 84 ਦੇ ਘੱਲੂਘਾਰੇ 'ਚ ਇੱਕ ਵੀ ਸਰੈਂਡਰ ਨਹੀਂ ਹੋਇਆ। ਇਹ ਛੋਟੀ ਗੱਲ ਨਹੀਂ ਹੈ। ਜਦੋਂ ਅਸੀਂ ਇਤਿਹਾਸ ਦਾ ਦੇਖਦੇ ਹਾਂ, ਚਮਕੌਰ ਦੀ ਗੜੀ ਦਾ ਇਤਿਹਾਸ ਦੇਖਦੇ ਹਾਂ, ਆਪਣੇ ਯੋਧਿਆਂ ਦਾ ਇਤਿਹਾਸ ਦੇਖਦੇ ਹਾਂ, ਤੇ ਇਹ 20ਵੀਂ ਸਦੀ ਦੇ ਅੰਦਰ ਉਹ ਇਤਿਹਾਸ ਦਾ ਦੁਹਰਾ। ਲੇਕਿਨ 47 ਤੋਂ 84 ਤੱਕ ਸਭ ਯਤਨ ਹੋਏ ਪੰਜਾਬੀ ਸੂਬਾ ਮੋਰਚੇ ਦੀ ਐਜੀਟੇਸ਼ਨ, ਫਿਰ ਉਹਨੂੰ ਕੰਪਲੀਟ ਕਰਾਉਣ ਦੇ। ਅਨੰਦਪੁਰ ਦੇ ਮਤੇ ਦਾ ਫਾਈਨਲ ਧਰਮ ਯੁੱਧ ਮੋਰਚਾ, ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਗ੍ਰਿਫਤਾਰੀਆਂ ਹੋਈਆਂ। ਅਨੰਦਪੁਰ ਦਾ ਮਤਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਕਿ ਭਾਈ ਤੁਸੀਂ ਇਹ 3-4 ਮਹਿਕਮੇ, ਡਿਫੈਂਸ, ਕਮਿਊਨੀਕੇਸ਼ਨ, ਕਰੰਸੀ, ਫੋਰਨ ਅਫੇਅਰਸ, ਇਹ ਰੱਖ ਕੇ ਬਾਕੀ ਸਾਰੇ ਸਟੇਟਾਂ ਨੂੰ ਹੱਕ ਦਿਓ। ਤੇ ਉਹਨਾਂ ਨੇ ਟੈਂਕਾਂ ਤੋਪਾਂ ਨਾਲ, ਕੱਲਾ ਅਕਾਲ ਤਖਤ ਸਾਹਿਬ ਨਹੀਂ ਜਾਂ ਸੰਤ ਪਿੰਡਾਂ ਵਾਲੇ ਉਹਨਾਂ ਦੇ ਨਿਸ਼ਾਨੇ ਤੇ ਨਹੀਂ ਸੀ, ਉਹਨਾਂ ਨੇ ਤਾਂ ਸਿੱਖ ਕੌਮ ਦੇ ਖਿਲਾਫ ਅਨਡਿਕਲੇਅਰਡ ਵਾਰ ਡਿਕਲੇਅਰ ਕੀਤੀ। 3 ਹੋਰ ਥਾਵਾਂ ਤੇ ਵੀ ਟੈਂਕ ਲਿਆਂਦੇ ਗਏ। ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪਰਿਕਰਮਾ 'ਚ, ਮੁਕਤਸਰ ਸਾਹਿਬ ਦੀਆਂ ਪਰਿਕਰਮਾ 'ਚ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪਰਿਕਰਮਾ 'ਚ। ਔਰ ਕਿਵੇਂ ਫਿਰ ਅਗਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਕਿਵੇਂ ਉਹਨਾਂ ਨੇ ਚੁਣ ਕੇ ਨੌਜਵਾਨ ਫੜੇ, ਗ੍ਰਿਫਤਾਰ ਕੀਤੇ, ਟੌਰਚਰ ਕੀਤੇ। ਔਰ ਉਹ ਲੜਾਈ ਉਹ ਇਹ ਸਮਝਦੇ ਸੀ, ਔਰ ਜੋ ਹੀ ਉਹਨਾਂ ਨੇ ਵਰਤਾਰਾ ਕੀਤਾ, ਦਿੱਲੀ ਦੇ ਪਾਰਲੀਮੈਂਟ ਦੇ ਕੋਰੀਡੋਰ ਦੇ ਵਿੱਚ ਇਹਨਾਂ ਦੇ MP ਬੜੀ ਜੋਕਿੰਗਲੀ ਇਹ ਕਹਿੰਦੇ ਸੀ ਕਿ ਜੀ ਸਿੱਖ ਤਾਂ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਉਹ ਇਹ ਸਮਝਦੇ ਸੀ ਕਿ ਵੀ ਅਸੀਂ ਸਿੱਖਾਂ ਨੂੰ ਨਿਵਾ ਦਿੱਤਾ ਹੈ, ਪਰ ਉਸ ਖੰਡਰਾਤ ਬਣੇ ਅਕਾਲ ਤਖਤ ਦੀ ਉਸ ਤਾਬਿਆ ਪੰਥ ਜੁੜਿਆ। ਅਕਾਲ ਤਖਤ ਮਹਿਜ਼ ਇੱਕ ਇਮਾਰਤ ਦਾ ਨਾਂ ਨਹੀਂ ਹੈ। ਮੱਸਾ ਰੰਗੜ ਵੀ ਇਹੀ ਦਿਨ ਨੇ ਜਦੋਂ ਮੱਸਾ ਰੰਗੜ ਆ ਕੇ ਬੈਠਾ ਸੀ। ਅੰਗਰੇਜ਼ਾਂ ਨੇ ਉਸ ਕਿਸਮ ਦੇ ਲੋਕ ਅਰੂੜ ਸਿੰਘ ਵਰਗੇ ਰੱਖੇ ਹੋਏ ਸੀ, ਜਿਨ੍ਹਾਂ ਨੇ ਜਨਰਲ ਡਾਇਰ ਨੂੰ ਸਿਰੋਪਾਓ ਦਿੱਤਾ ਸੀ। ਅੱਜ ਜੋ ਕੁਛ ਕਰ ਰਹੇ ਨੇ ਅਕਾਲੀ, ਜਿਵੇਂ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਨੂੰ ਇੱਕ ਦੇ ਸਿਰ ਤੋਂ ਪੱਗ ਲਾ ਰਹੇ ਨੇ ਜਥੇਦਾਰ ਦੇ, ਦੂਜਾ ਕੋਲ ਖੜਾ ਵੀ ਮੇਰੇ ਸਿਰ ਤੇ ਧਰ ਦਿਓ। ਇਹ ਸਾਰੇ ਬਿਲਟਲ ਕਰਨਾ ਚਾਹੁੰਦੇ ਨੇ ਤਾਂ ਕਿ ਅਕਾਲ ਤਖਤ ਦਾ ਜੋ ਉਹ ਹੈ ਉਹ ਤੋੜ ਸਕਣ, ਪਰ ਇਹ ਟੁੱਟਣ ਵਾਲਾ ਨਹੀਂ ਹੈ। ਅਕਾਲ ਤਖਤ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਔਰ ਜਿਹੜੀ ਪਹਿਲੀ ਵਾਰ ਭਾਈ ਨੱਥਾ ਤੇ ਅਬਦੁੱਲਾ ਨੇ, ਪਿੰਡ ਸੁਰ ਸਿੰਘ ਦੇ ਰਹਿਣ ਵਾਲੇ ਗਾਵੀ ਸੀ, ਉਹ ਸਾਡੇ ਮੀਰੀ ਪੀਰੀ ਦੇ ਸਿਧਾਂਤ ਨੂੰ ਬਿਆਨਦੀ ਹੈ। ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਲਾਈਨ ਡਰਾਨ ਹੈ। ਔਰ ਮੈਂ ਸਮਝਦਾ ਕਿ ਜਿੱਥੇ ਸਾਡੇ ਆਰਮਡ ਸਟਰਗਲ, ਸਾਡੇ ਯੋਧਿਆਂ ਨੇ ਸਾਨੂੰ ਹਮੇਸ਼ਾ ਮਾਣ ਰਹੇਗਾ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਤੇ। ਇੱਕ ਨਹੀਂ ਹੈ, ਮਲਟੀਪਲ ਹੈ। ਤੁਸੀਂ ਕਿਹਦਾ ਇਤਿਹਾਸ ਬਿਆਨੋਗੇ, ਕਿਵੇਂ ਜਦੋਂ ਹੀ ਸਾਡਾ ਮੁਲਕ ਆਜ਼ਾਦ ਹੋਇਆ। ਇਹ ਕਾਲਾ ਦੌਰ ਨਹੀਂ ਹੈ ਜਿਹੜੀ ਹਕੂਮਤ ਵੋਕੈਬਲਰੀ ਸਾਡੀ 'ਚ ਭਰਨਾ ਚਾਹੁੰਦੀ ਹੈ। ਇਹ ਸਾਡਾ ਸੁਨਹਿਰੀ ਦੌਰ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਬਹੁਤ ਵੱਡੀ ਸ਼ਖਸੀਅਤ ਨੇ, ਇਕੱਲੇ ਸਿੱਖ ਮਜ਼ਹਬ ਦੀ ਨਹੀਂ, ਇਨਸਾਨੀ ਇਤਿਹਾਸ ਦੀ। ਔਰ ਉਹਨਾਂ ਨੇ ਉਹ ਕੁਝ ਕਰਕੇ ਦਿਖਾਇਆ ਜਿਹੜੇ ਮੁੱਢਲੇ ਹੱਕ ਨੇ ਇਨਸਾਨੀਅਤ ਦੇ, ਉਸ ਦੇ ਜੇ ਈਵਨ ਤੁਸੀਂ ਜਿਹੜੇ ਸਾਡੇ ਬੱਚੇ ਬੱਚੀਆਂ ਪੜ੍ਹਦੇ ਨੇ, ਐਜੂਕੇਸ਼ਨ ਸਿਸਟਮ 'ਚ ਨੇ, ਤੁਸੀਂ ਸਾਰੇ ਵਾਕਫ ਹੋ। ਯੂਨਾਈਟਿਡ ਨੇਸ਼ਨਸ ਦੇ ਅਸੀਂ ਚਾਰਟਰ ਦੀ ਗੱਲ ਕਰਦੇ ਕਿ ਹਿਊਮਨ ਰਾਈਟਸ ਦਾ ਚਾਰਟਰ ਜਿਹੜਾ 10 ਦਸੰਬਰ 1948 ਨੂੰ ਜਾਰੀ ਹੋਇਆ, ਉਸ ਦੀ ਭੂਮਿਕਾ ਹੈ, ਉਹਨੂੰ ਪ੍ਰੀਐਂਬਲ ਕਹਿੰਦੇ ਨੇ। ਉਹਦੇ ਲਫ਼ਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹਨੂੰ ਜੇ ਤੁਸੀਂ ਧਿਆਨ ਨਾਲ ਦੇਖੋਗੇ
ਤੇ 10ਵੇਂ ਪਾਤਸ਼ਾਹ ਦੇ ਜ਼ਫਰਨਾਮੇ ਦੇ ਇਸ ਸ਼ੇਅਰ ਦੀ ਇਹ ਅੰਗਰੇਜ਼ੀ ਟਰਾਂਸਲੇਸ਼ਨ ਹੀ ਹੈ। ਚੁੰਕਾਰਸ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਹੈ, ਲਾਜ਼ਮ ਹੁੰਦਾ ਉਹਨਾਂ ਦੇ ਉੱਤੇ ਕਿ ਉਹ ਹਥਿਆਰ ਚੁੱਕਣ। ਔਰ ਬੇਸ਼ੱਕ ਇਹ 2 ਸ਼ਹੀਦੀਆਂ ਜਿਹੜੀਆਂ ਨੇ, ਮੈਂ ਬਹੁਤ ਵਾਰ ਜਦੋਂ ਦੀਵਾਨ ਹਾਲ 'ਚ ਆ ਕੇ ਬੈਠਾ, ਬੜਾ ਮਧੁਰ ਕੀਰਤਨ ਭਾਈ ਸਾਹਿਬ ਨੇ ਕੀਤਾ ਤੇ ਮਨ 'ਚ ਆ ਰਿਹਾ ਸੀ ਕਿ 2 ਉਹ ਯੋਧੇ ਜਿਨ੍ਹਾਂ ਨੇ ਭਾਵੇਂ ਹਥਿਆਰ ਨਹੀਂ ਚੁੱਕੇ ਪਰ ਸ਼ਹੀਦ ਦਾ ਰੁਤਬਾ ਉਹਨਾਂ ਨੂੰ ਮਿਲਿਆ ਤੇ ਉਹ ਕਿੰਨੇ ਵੱਡੇ ਗੇਮ ਚੇਂਜਰ। ਸਰਦਾਰ ਜਸਵੰਤ ਸਿੰਘ ਖਾਲੜਾ 1995 ਦੇ ਵਿੱਚ ਕੈਨੇਡਾ ਆਏ, ਅਣਖੀਲਾ ਪੰਜਾਬ ਰੇਡੀਓ ਸਰ ਸੁਖਵਿੰਦਰ ਸਿੰਘ ਹੰਸਰਾ ਰਨ ਕਰਦੇ ਸਨ। ਮੈਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ, ਉਹਨਾਂ ਦੀ ਐਨੂਅਲ ਐਨੀਵਰਸਰੀ ਸੀ। ਜਸਵੰਤ ਸਿੰਘ ਖਾਲੜਾ ਵੀ ਉਹਦੇ 'ਚ ਪਾਰਟਿਸਿਪੇਟ ਕਰਨ ਲਈ ਆਏ। ਉਦੋਂ ਤੱਕ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਔਰ ਉਹ ਸਾਰਾ ਜਿਹੜਾ ਉਹ ਰਿਸਰਚ ਕੰਪਲੀਟ ਕਰ ਲਈ ਸੀ। ਔਰ ਜਿਹੜਾ ਉਹਨਾਂ ਦਾ ਇੱਕ ਲੈਕਚਰ ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਸੁਣਿਆ ਹੋਏਗਾ, ਉਹ ਡਿਕਸੀ ਗੁਰਦੁਆਰਾ ਸਾਹਿਬ 'ਚ ਹੈ। ਉਹਨਾਂ ਤੋਂ ਪਹਿਲਾਂ ਮੈਂ ਐਡਰੈਸ ਕੀਤਾ ਸੰਗਤ ਨੂੰ, ਫਿਰ ਉਹਨਾਂ ਨੇ ਉਹਦੇ 'ਚ ਉਹਨਾਂ ਨੇ ਇੱਕ ਬੜੀ ਗੱਲ ਕਹੀ, ਜਿਵੇਂ ਅਸੀਂ ਮੰਗਦੇ ਹਾਂ ਕਿ ਸ਼ਹੀਦੀ ਕਿਵੇਂ ਮੰਗ ਕੇ ਲਈ। ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਨੂੰ ਜਿਹੜਾ ਸਿੱਖ ਬਹੁਤ ਪਿਆਰਾ ਹੁੰਦਾ ਸੀ, ਉਸ ਨੂੰ ਉਹ ਗੁਰਗੱਦੀ ਦਿੰਦੇ ਸੀ। ਹੁਣ ਤਾਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ, ਉਹ ਤਾਂ ਮਿਲ ਨਹੀਂ ਸਕਦੀ, ਤੇ ਹੁਣ ਗੁਰੂ ਜਿਸ ਤੇ ਬਹੁਤ ਰੀਝਦੇ ਨੇ ਉਸ ਨੂੰ ਸ਼ਹੀਦੀ ਦਿੰਦੇ ਨੇ। ਔਰ ਤੁਸੀਂ ਦੇਖੋ ਜਸਵੰਤ ਸਿੰਘ ਖਾਲੜਾ ਜਾਣ ਤੋਂ ਬਾਅਦ ਬਹੁਤ ਜਲਦੀ 6 ਸਤੰਬਰ 1995 ਨੂੰ ਉਹਨਾਂ ਨੂੰ ਘਰੋਂ ਬਾਹਰ ਚੁੱਕ ਲਿਆ ਜਾਂਦਾ, ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਹ ਲਾਸਟ ਮੁਕਾਬਲਾ ਬਣਦਾ। ਉਦੋਂ ਤੱਕ 1992 ਤੋਂ 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ ਗਏ, ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੋਈ ਪੁਲਿਸ ਮੁਕਾਬਲਾ ਨਹੀਂ ਹੋਇਆ। ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਤੁਸੀਂ ਕਲਿੱਪਸ ਤੁਹਾਨੂੰ ਮਿਲ ਜਾਣਗੇ, ਉਹ ਵੀ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚਿਆਂ ਨੂੰ ਵੀ ਮਿਲਿਆ। ਉਹਨਾਂ ਨੇ ਵੀ ਸ਼ਹੀਦੀ ਮੰਗਦੇ ਸੀ ਕਿ ਭਾਈ ਇਸ ਤੋਂ ਵੱਡੀ ਕੀ ਹੈ। ਔਰ ਜਿਉਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਖਾਲਿਸਤਾਨ ਦਾ ਕੇਸ ਇੰਟਰਨੈਸ਼ਨਲ ਰਡਾਰ ਤੇ ਆਉਂਦਾ ਹੈ। ਇੰਡੀਆ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਦਾ ਝੂਠ ਵੇਚ ਰਿਹਾ ਸੀ, ਉਹ ਐਕਸਪੋਜ਼ ਹੁੰਦਾ ਹੈ। ਔਰ ਪਹਿਲੀ ਵਾਰ ਅਸੀਂ 40 ਸਾਲਾਂ 'ਚ ਦੇਖਿਆ ਕਿ ਖਾਲਿਸਤਾਨ ਦੇ ਕੇਸ ਨਾਲ ਵੀ ਹਮਦਰਦੀ, ਖਾਲਿਸਤਾਨ ਦੇ ਕੇਸ ਨੂੰ ਸਮਝਣ ਦੇ ਲਈ ਦੁਨੀਆ ਦਾ ਮੀਡੀਆ, ਅਮਰੀਕਾ ਦੇ ਥਿੰਕ ਟੈਂਕ, ਓਪੀਨੀਅਨ ਮੇਕਰ, ਕਾਂਗਰਸਮੈਨ, ਵਾਈਟ ਹਾਊਸ, ਸਟੇਟ ਡਿਪਾਰਟਮੈਂਟ, ਪੈਂਟਾਗਨ, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ, ਉਹਨਾਂ ਦੇ ਨਾਲ 2 ਤੋਂ ਜ਼ਿਆਦਾ ਮੀਟਿੰਗਾਂ ਵਿਦਿਨ 1 ਈਅਰ ਸਿੱਖ ਜਥੇਬੰਦੀਆਂ ਦੀਆਂ ਹੁੰਦੀਆਂ ਨੇ। ਅੱਜ ਅਸੀਂ ਉਸ ਮੁਕਾਮ ਤੇ ਹੈ ਜਿੱਥੇ ਸਾਡਾ ਕੇਸ ਇੰਟਰਨੈਸ਼ਨਲ ਪਲੇਟਫਾਰਮ ਤੇ ਹੈ। ਔਰ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਜਿੱਥੇ ਵੀ ਮੈਨੂੰ ਜਾਣ ਦਾ, ਮੇਰੇ ਲਈ ਇਹ ਪਹਿਲੀ ਟ੍ਰਿਪ ਹੈ ਆਸਟ੍ਰੇਲੀਆ ਦੀ। ਲੰਬਾ ਵਕਤ, ਲਗਭਗ 25-30 ਸਾਲ ਅਮਰੀਕਾ ਵਾਲਿਆਂ ਨੇ ਮੈਨੂੰ ਬਾਹਰ ਨਹੀਂ ਨਿਕਲਣ ਦਿੱਤਾ। ਹੁਣ ਜੇ ਗੁਰੂ ਨੇ ਮੌਕਾ ਦਿੱਤਾ ਤਾਂ ਮੈਂ ਸਮਝਦਾ ਮੇਰਾ ਫਰਜ਼ ਵੀ ਹੈ ਕਿ ਮੈਂ ਇਹ ਯਾਦ ਦਹਾਨੀ ਕਰਵਾਵਾਂ ਕਿ ਮਸਲੇ ਪਰਿਵਾਰਾਂ ਦੇ ਵਿੱਚ ਵੀ ਹੁੰਦੇ ਨੇ। ਅਸੀਂ ਸਾਰੇ ਉਸ ਕਲਚਰ 'ਚੋਂ ਆਏ ਹਾਂ ਜਿੱਥੇ ਭਰਾਵਾਂ ਨੂੰ ਅਸੀਂ ਬਾਵਾਂ ਵੀ ਕਹਿੰਦੇ ਹਾਂ ਤੇ ਭਰਾਵਾਂ ਨੂੰ ਅਸੀਂ ਸ਼ਰੀਕ ਵੀ ਕਹਿੰਦੇ ਹਾਂ। ਹੁਣ ਇਹ ਡਾਈਕੋਟਮੀ ਹੈ, ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਵੀ ਅਲਟੀਮੇਟਲੀ ਜਦੋਂ ਸਾਡੇ ਔਨਰ ਦੀ ਗੱਲ ਆਉਂਦੀ ਹੈ, ਅਸੀਂ ਕਹਿੰਦੇ ਹਾਂ ਵੀ ਭਰਾ ਦਾਲ ਨੂੰ ਅੱਡ ਅੱਡ, ਗਾਲ ਨੂੰ ਇਕੱਠੇ। ਹੁਣ ਕਿਉਂਕਿ ਸ਼ਰੀਕਪਣਾ, ਜਦੋਂ ਤੁਸੀਂ ਰਾਈਟਸ ਦੀ ਗੱਲ ਹੈ ਉਦੋਂ ਤੁਹਾਡੇ ਹੱਕ ਹੋਰ ਨੇ, ਪਰ ਜਦੋਂ ਕੋਈ ਤੁਹਾਡੇ ਤੇ ਹਾਵੀ ਹੁੰਦਾ ਤੇ ਫਿਰ ਤੁਸੀਂ ਸਾਰੇ ਹੀ ਉਸ ਦੀ ਲਪੇਟ 'ਚ ਹੁੰਦੇ ਹੋ। ਅੱਜ ਜਿਸ ਮੁਕਾਮ ਦੇ ਉੱਤੇ ਸਿੱਖ ਕੌਮ ਖੜੀ ਹੈ, ਅੰਗਰੇਜ਼ੀ 'ਚ ਕਹਿੰਦੇ ਨੇ ਮੇਕ ਔਰ ਮਾਰ ਸਿਚੁਏਸ਼ਨ, ਇਹ ਕਿਸੇ ਪਾਸੇ ਵੀ ਟਿਲਟ ਲੈ ਸਕਦੀ ਹੈ। ਅਸੀਂ ਹੁਣ ਵੀ, ਜਦ ਮੇਰੇ ਨਾਲ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ ਤੋਂ ਆਏ ਨੇ, ਇਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਸਰ ਗੁਰਬਖਸ਼ ਸਿੰਘ ਬੈਂਸ, ਜਿਨ੍ਹਾਂ ਦੇ ਨਾਲ ਲੰਬਾ ਵਕਤ ਬੇਸ਼ੱਕ ਨੋਨ ਇੱਕ ਦੂਜੇ ਨੂੰ ਸੀ, ਇਹ ਕੁਛ ਵਰੇ ਪਹਿਲਾਂ ਕਾਰਟਰੇਟ ਮਿਲੇ, ਔਰ ਇਹਨਾਂ ਨੇ ਐਫਰਟ ਕਰਕੇ ਜਿੰਨਾ ਖੂਬਸੂਰਤ 2 ਰੋਜ਼ਾ ਇੱਥੇ ਇੰਟਰਨੈਸ਼ਨਲ ਫੰਕਸ਼ਨ ਰੱਖਿਆ, ਬਹੁਤ ਸਾਰਿਆਂ ਨੂੰ ਇੱਕ ਛੱਤ ਥੱਲੇ ਇਕੱਠਾ ਕੀਤਾ। ਕਿਉਂਕਿ ਜਦੋਂ ਤੁਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹੁੰਦੇ ਹੋ, ਉਹ ਇੰਟੈਲੈਕਟ ਨਾਲ ਵੀ, ਬੌਧਿਕਤਾ ਨਾਲ ਵੀ, ਲੋੜ ਪੈਣ ਤੇ ਹਥਿਆਰਬੰਦ ਵੀ, ਔਰ ਧਾਰਮਿਕ ਤੌਰ ਤੇ ਵੀ, ਗੁਰੂ ਚਰਨਾਂ 'ਚ ਅਰਦਾਸ ਦੇ ਨਾਲ ਵੀ ਮਲਟੀਪਲ ਤਰੀਕੇ ਹੁੰਦੇ ਨੇ। ਲੇਕਿਨ ਇਹ ਵੇਲਾ ਆਪਸ ਦੀਆਂ ਵੰਡੀਆਂ ਦਾ ਨਹੀਂ ਹੈ, ਮਰਿਆਦਾ ਦਾ ਇਸ਼ੂ ਵੀ ਹੁੰਦਾ ਹੈ, ਕਈ ਥਾਂ ਪਰਸਨੈਲਿਟੀ ਕਲੈਸ਼ ਵੀ ਹੁੰਦਾ ਹੈ, ਈਗੋ ਵੀ ਹੁੰਦੀ ਹੈ। ਇਹ ਸਾਰੇ ਪਾਰਟ ਨੇ, ਅਸੀਂ ਸਾਰੇ
ਹਿਊਮਨ ਬੀਇੰਗ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਇਸ ਗੱਲ ਦਾ ਧਿਆਨ ਰੱਖੀਏ ਕਿ ਅਲਟੀਮੇਟਲੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਔਰ ਜਿਵੇਂ ਵੱਡੇ ਘੱਲੂਘਾਰੇ ਵੇਲੇ ਜਦੋਂ ਮਿਸਲ ਦਾ ਚਾਰ ਚੁਫੇਰੇ ਘਿਰ ਗਏ, ਕੁਪਰਹੀੜੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਖਾਲਸਾ ਅਕਾਲ ਤਖਤ ਤੋਂ ਜਿਹੜਾ ਉਹ ਜੰਡਿਆਲੇ ਵਾਲੇ ਉਹਨਾਂ ਨੂੰ ਹਿੰਦਾਲੀਆਂ ਦਾ ਜਿਹੜਾ ਰਲੇ ਹੋਏ ਸੀ ਅਬਦਾਲੀ ਨਾਲ ਸੋਧਣ ਲਈ ਆਇਆ, ਔਰ ਉਹਨੇ ਮੈਸੇਜ ਭੇਜਿਆ ਉਹਨੂੰ ਕਿ ਤੇਰਾ ਯਾਰ ਚੱਲਿਆ। ਅਬਦਾਲੀ 72 ਘੰਟੇ ਦੇ ਵਿੱਚ, ਕਾਬਲੀ ਕੁੱਤਾ ਸਿੰਘ ਕਹਿੰਦੇ ਸੀ ਉਹਨੂੰ, ਉਹ 72 ਘੰਟੇ ਦੇ ਵਿੱਚ ਆਇਆ। ਖਾਲਸਾ ਜਿਹਨਾਂ ਨਾਲ ਪਰਿਵਾਰ ਸੀ, ਬੱਚੇ ਸੀ, ਬਜ਼ੁਰਗ ਸੀ, ਸਿੰਘਣੀਆਂ ਸੀ, ਉਹ ਜਦੋਂ ਤੱਕ ਰੀਟਰੀਟ ਕੀਤਾ ਕੁਪਰਹੀੜੇ ਕੋਲ ਆ ਕੇ ਘਿਰ ਗਏ। ਕਈ ਮੀਲਾਂ ਤੱਕ ਦਾ ਘੇਰਾ ਸੀ, ਔਰ ਇੱਕ ਦਿਨ ਦੇ ਵਿੱਚ 40 ਤੋਂ 50,000 ਸਿੰਘ ਸਿੰਘਣੀਆਂ ਦੀ ਸ਼ਹਾਦਤ ਹੁੰਦੀ ਹੈ। ਔਰ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਜਿਹਦੇ ਸਰੀਰ 'ਤੇ ਫੱਟ ਨਾ ਹੋਏ। ਦਲ ਖਾਲਸਾ ਦੇ ਆਗੂ ਸਰ ਜੱਸਾ ਸਿੰਘ ਆਹਲੂਵਾਲੀਆ ਦੇ 22 ਫੱਟ ਲੱਗਦੇ ਨੇ। ਹੁਣ ਇਹ ਉਹ ਪੀਰੀਅਡ ਹੈ ਜਦੋਂ ਕਿ ਮਿਸਲਦਾਰ ਕਹਿੰਦੇ ਨੇ ਕਿ ਜੀ ਅਸੀਂ ਕਿਵੇਂ ਲੜਾਈ ਦੀ ਸਟ੍ਰੈਟਜੀ ਬਣਾਈਏ ਮਿਸਲਾਂ ਦੇ ਝੰਡੇ ਥੱਲੇ। ਸਰ ਜੱਸਾ ਸਿੰਘ ਨੇ ਕਿਹਾ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਤੁਹਾਡੇ ਸਾਹਮਣੇ ਚੈਲੰਜ ਇਹ ਹੈ ਕਿ ਪੰਥ ਨੂੰ ਤੁਸੀਂ ਕਿਵੇਂ ਬਚਾਉਣਾ। ਔਰ ਗੁਰੂ ਦੇ ਅੱਗੇ ਦੇਖੋ, ਦੁਨੀਆ ਦੇ ਵਿੱਚ ਈਮਾਨ ਫੇਥ ਤੋਂ ਵੱਡੀ ਕੋਈ ਤਾਕਤ ਨਹੀਂ, ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ। ਔਰ ਅਰਦਾਸ ਦੇ ਵਿੱਚ ਜਿੰਨਾ ਬਲ ਹੁੰਦਾ ਹੈ, ਨਿਊਕਲੀਅਰ ਪਾਵਰਸ ਦੂਸਰੀਆਂ ਤੀਸਰੀਆਂ ਕੋਈ ਮਾਨੇ ਨਹੀਂ ਰੱਖਦੀਆਂ। ਸਾਡਾ ਆਪਣਾ ਇਤਿਹਾਸ ਗਵਾਹ ਹੈ। ਜਦੋਂ ਸਰ ਕਰਮ ਸਿੰਘ ਹਿਸਟੋਰੀਅਨ ਜਦੋਂ ਸਿੰਘ ਕਹਿੰਦੇ ਸੀ ਕਿ ਸਰਹੰਦ ਗੁਰੂ ਮਾਰੀ ਸਰਹੰਦ ਹੈ, ਇਹਦੀ ਅਸੀਂ ਇੱਟ ਨਾਲ ਇੱਟ ਖੜਕਾਣੀ ਹੈ, ਤੇ ਉਹ ਲਿਖਦੇ ਨੇ ਲੋਕ ਕਹਿੰਦੇ ਸੀ ਇਹ ਤਾਂ ਬਾਵਰਿਆਂ ਦੀਆਂ ਗੱਲਾਂ ਨੇ, ਤੁਹਾਡੇ ਕੋਲ ਸਿਰ ਲੁਕਾਉਣ ਦੀ ਥਾਂ ਨਹੀਂ, ਤੇ ਤੁਸੀਂ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਇਹ ਸ਼ਹਿਰ ਇਹਨੂੰ ਕਰੋਗੇ। ਇਤਿਹਾਸ ਗਵਾਹ ਹੈ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ। ਇੱਕ ਦਿਨ ਉਹ ਆਇਆ ਜਦੋਂ ਉਸ ਸਰਹੰਦ ਦੀ ਇੱਟ ਨਾਲ ਇੱਟ ਨਹੀਂ ਖੜਕਾ ਦਿੱਤੀ। ਖਾਲਸੇ ਦੇ ਦਲਾਂ ਨੂੰ ਹੁਕਮ ਹੋਇਆ ਕਿ ਹਰ ਸਿੱਖ 5-5 ਇੱਟਾਂ ਇਸ ਢਾਏ ਗਏ ਸ਼ਹਿਰ ਦੀਆਂ ਦਰਿਆ ਵਿੱਚ ਸੁੱਟੇ ਤਾਂ ਕਿ ਮੁੜ ਉਸਾਰੀ ਦੇ ਵਿੱਚ ਵੀ ਇਹ ਨਾ ਲੱਗ ਸਕਣ। ਤੇ ਅਹਿਮਦ ਸ਼ਾਹ ਅਬਦਾਲੀ ਜਦੋਂ ਆਪਣੇ ਅਗਲੇ ਹਮਲੇ ਵੇਲੇ ਆਉਂਦਾ ਹੈ ਤੇ ਉਹਦਾ ਹਿਸਟੋਰੀਅਨ ਨਾਲ ਲਿਖਦਾ ਹੈ, ਸਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਫਿਲਾਸਫਰ ਹੋਏ ਨੇ, ਉਹਨਾਂ ਨੇ ਪਰਸ਼ੀਅਨ ਚੋਂ ਅੰਗਰੇਜ਼ੀ ਅਨੁਵਾਦ ਕੀਤਾ ਕਿ ਦੇਰ ਵਾਜ਼ ਨੋ ਬ੍ਰਿਕ ਓਵਰ ਬ੍ਰਿਕ ਇਨ ਦਾ ਹੋਲ ਸਿਟੀ ਆਫ ਸਰਹੰਦ। ਤੇ ਉਹ ਅਬਦਾਲੀ ਕਹਿੰਦਾ ਵੀ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਘੁੱਗ ਵਸਦਾ ਸ਼ਹਿਰ ਕਿੱਥੇ ਗਾਇਬ ਹੋ ਗਿਆ, ਸਫਾਏ ਹਸਤੀ ਤੋਂ ਸਿੱਖਾਂ ਨੇ ਮਿਟਾ ਦਿੱਤਾ। ਇਹ ਡਿਟਰਮੀਨੇਸ਼ਨ ਸੀ ਕਿ ਗੁਰੂ ਮਾਰੀ ਸਰਹੰਦ ਹੈ। ਇਹਦੇ ਵਜ਼ੀਰ ਖਾਨ ਨੇ ਸਾਡੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਫਤਵਾ ਦਿੱਤਾ ਹੈ, ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਹੈ। ਇਹ ਕਾਬਲੇ ਮੁਆਫੀ ਨਹੀਂ ਨੇ। ਜੇ ਉਦੋਂ ਇਹ ਰਿਜ਼ੋਲਵ ਸੀ ਤੇ ਖਾਲਸਾ ਜੀ ਅੱਜ ਜਦੋਂ ਦਿੱਲੀ ਤਖਤ ਤੇ ਬੈਠ ਕੇ ਇੱਕ ਤੋਂ ਬਾਅਦ ਇੱਕ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ, ਹੁਣ ਤਾਂ ਇਹ ਸਿੱਧੇ ਹੀ ਹੋ ਗਏ ਨੇ ਜੋ ਕੁਝ ਕਰ ਰਹੇ ਨੇ ਸਿੱਖਾਂ ਦੇ ਨਾਲ। ਜੇ ਲੜਾਈ ਬਾਹਰ ਬਰੂਹਾਂ ਤੇ ਸਾਡੀ ਲੈ ਆਏ ਨੇ। ਆਸਟ੍ਰੇਲੀਆ ਬਹੁਤ ਇਸ ਵੇਲੇ ਇਨਫਿਲਟਰੇਟਡ ਹੈ ਹਿੰਦੂ ਤਵੀਆਂ ਦਾ, ਔਰ ਜਿਹੜੇ ਤੁਹਾਡੇ ਐਕਟਿਵਿਸਟ ਕੰਮ ਕਰਦੇ ਨੇ ਬਹੁਤ ਵਧੀਆ ਤੁਸੀਂ ਕਰ ਰਹੇ ਹੋ। ਕੈਨਬਰਾ 'ਚ ਤੁਸੀਂ 40 ਸਾਲਾ ਸਮਾਗਮ ਕੀਤਾ। ਇੱਥੇ ਜਿਵੇਂ ਸਰ ਗੁਰਬਖਸ਼ ਸਿੰਘ ਹੋਰਾਂ ਦੇ ਉਦਮ ਦੇ ਨਾਲ ਡਿਸਕਸ਼ਨ ਹੋਈ, ਬਾਕੀ ਵੀ ਤੁਸੀਂ ਕੰਮ ਕਰ ਰਹੇ ਹੋ। ਪਰ ਮੈਨੂੰ ਲੱਗਦਾ ਹੈ ਵੀ ਜਿੰਨਾ ਤੁਹਾਡਾ ਪੋਟੈਂਸ਼ੀਅਲ ਹੈ, ਇਸ ਵੇਲੇ 6 ਲੱਖ ਦੇ ਕਰੀਬ ਅੰਦਾਜ਼ਨ ਸਿੱਖਾਂ ਦੀ ਆਬਾਦੀ ਹੋਏਗੀ, ਤੁਸੀਂ ਆਪਣੇ ਯੰਗਸਟਰਸ ਨੂੰ, ਬੱਚੇ ਬੱਚੀਆਂ ਨੂੰ ਵੱਧ ਤੋਂ ਵੱਧ ਲੌਬੀ ਵੱਲ ਲਾਓ, ਉਹਨਾਂ ਨੂੰ ਵਕੀਲ, ਪੋਲੀਟੀਕਲ ਐਨਾਲਿਸਟ, ਆਰਟਿਸਟ, ਤਾਂ ਕਿ ਜਦੋਂ ਕੌਮਾਂ ਆਪਣੀ ਸਰਵਾਈਵਲ ਦੀ ਲੜਾਈ ਲੜਦੀਆਂ ਨੇ ਉਦੋਂ ਸਮੁੱਚੀ ਕੌਮ ਦੀ ਤਾਕਤ। ਇਸ ਵੇਲੇ ਬਾਕੀ ਚੀਜ਼ਾਂ 'ਚ ਵੰਡ ਦਾ ਟਾਈਮ ਨਹੀਂ ਹੈ ਕਿ ਤੁਸੀਂ ਡਿਵਾਈਡ ਹੋ ਕੇ ਇੱਧਰ ਦੇਖੋ ਉੱਧਰ ਦੇਖੋ, ਨਹੀਂ। ਇਹ ਤੁਹਾਡਾ ਰਿਜ਼ੋਲਵ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਜਸਟਿਸ ਨੂੰ, ਜਿਹੜਾ ਜਸਟਿਸ ਅੱਜ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦੇ ਕੋਲ ਇਹਦਾ ਕੋਈ ਹੱਲ ਨਹੀਂ, ਕੋਈ ਆਪਸ਼ਨ ਸਾਡੇ ਕੋਲ ਨਹੀਂ ਬਚੀ। ਤੇ ਜਦੋਂ ਅਸੀਂ ਇਸ ਨਤੀਜੇ ਤੇ ਹੀ ਪਹੁੰਚ ਗਏ ਕਿ ਵੀ ਸਾਡੇ ਨਾਲ ਉਦੋਂ ਤੱਕ ਇਹ ਸਭ ਕੁਝ ਹੁੰਦਾ ਰਹਿਣਾ ਜਦੋਂ ਤੱਕ ਸਾਡਾ ਆਪਣਾ ਰਾਜ ਭਾਗ ਨਹੀਂ ਹੁੰਦਾ। ਤੇ ਭਾਈ ਗੁਰਦਾਸ ਜੀ ਨੇ ਬੇਸ਼ੱਕ ਧਰੂ ਭਗਤ ਦਾ ਜ਼ਿਕਰ ਕਰਦੇ ਹੀ ਇਹ ਬਿਆਨਿਆ ਸੀ, ਪਰ ਗੱਲ ਤਾਂ ਇਹ ਪਤੇ ਦੀ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਅੱਜ ਸਾਡੀ ਸਟ੍ਰੈਟਜੀ, ਵਿਉਂਤਬੰਦੀ, ਘਾੜਤ ਇਹ ਹੋਣੀ ਚਾਹੀਦੀ ਹੈ ਕਿ ਕੀ ਉਦਮ ਕੀਤਾ ਜਾਏ
ਜਿਹਦੇ ਨਾਲ ਰਾਜ ਸ਼ਕਤੀ ਆਏ, ਜਿਹਦੇ ਨਾਲ ਦੁਸ਼ਮਣ ਵੀ ਸੱਜਣ ਹੋ ਜਾਂਦੇ ਨੇ। ਸਿਰ ਜੋੜ ਕੇ ਬੈਠੋ, ਮਹਾਰਾਜ ਰਹਿਮਤ ਕਰੇ। ਇਹ ਤੁਹਾਡੀ ਸ਼ੁਰੂਆਤ ਹੈ ਗੁਰਦੁਆਰਾ ਸਾਹਿਬ ਦੀ ਸੇਵਾ, ਗੁਰੂ ਦੇ ਅੱਗੇ ਆਪਾ ਭਾਵਨਾ ਸਮਰਪਣ ਔਰ ਪੰਥਕ ਦਰਦ ਰੱਖਣ ਵਾਲੇ ਹਰ ਉਸ ਐਕਟੀਵਿਟੀ ਨੂੰ ਇੱਕ ਪਾਰਟ ਰੱਖੋ। ਬੰਦੇ ਦੇ ਨਾਲ ਕੋਈ ਲਾਇਲਟੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਇਸ ਧਿਰ ਨਾਲ ਖੜੇ ਹੋ, ਇਸ ਪਾਰਟੀ ਨਾਲ ਖੜੇ ਹੋ। ਮਨਮੁਖ ਹੋਏ ਬੰਦੇ ਦਾ ਬੰਦਾ, ਜਦੋਂ ਬੰਦੇ ਦਾ ਬੰਦਾ ਹੋ ਜਾਏ ਉਹ ਮਨਮੁਖ ਹੋ ਜਾਂਦਾ ਹੈ। ਹਮਰਾ ਤੜਾ ਹਰ ਰਾਹ ਸਮਾਈ ਗੁਰੂ ਦੇ ਨਾਲ ਹੈ, ਪਰ ਇੱਕ ਖੁੱਲੇ ਮਨ ਦੇ ਨਾਲ ਰੱਖੋ ਵੀ ਜਿਹੜਾ ਵੀ ਪੰਥਕ ਏਜੰਡੇ ਤੇ ਕੰਮ ਕਰਦਾ ਹੈ, ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ, ਅਸੀਂ ਉਹਦਾ ਸਾਥ ਦੇਣਾ ਹੈ, ਉਹਦੇ ਨਾਲ ਜੁੜਨਾ ਹੈ, ਉਸ ਐਕਟੀਵਿਟੀ ਦਾ ਹਿੱਸਾ ਬਣਨਾ ਹੈ। ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗੀ। ਦੁਨੀਆ ਦੇ 193 ਮੁਲਕਾਂ ਦੇ ਝੰਡਿਆਂ ਦੇ ਨਾਲ ਸਾਡਾ ਝੰਡਾ ਸਭ ਤੋਂ ਬੁਲੰਦ ਹੋਏਗਾ, ਕਿਉਂਕਿ ਸੱਚ, ਹੱਕ, ਇਨਸਾਫ ਦੇ ਇਸ ਕਾਫਲੇ ਨੇ 4 ਸਦੀਆਂ ਦੇ ਵਿੱਚ ਹਰ ਸਟਰਗਲ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਝੰਡਾ ਬੁਲੰਦ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਸੰਕਲਪ ਨੂੰ ਹੀ ਅੱਗੇ ਤੋਰਿਆ। ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।